ਹੁੰਦਾ ਸੀ ਉਹ ਫਿਜ਼ੀਕਲ ਹੁੰਦਾ ਸੀ, ਮੇਲਾਂ ਹੋ ਗਈਆਂ, ਮੇਲਾਂ ਪੰਜਾਬੀ ਦਾ ਵਰਡ ਚਲੋ ਮੇਲ ਹੋ ਗਈ, ਚਿੱਠੀ ਪੱਤਰ ਹੋ ਗਿਆ, ਜਾਂ ਹੋਰ ਇੱਕ ਦੂਜੇ ਨੂੰ ਸੁਨੇਹਾ ਲਾਉਣਾ, ਤੇ ਬੜੇ ਇਨ ਪਰਸਨ ਹੁੰਦਾ ਸੀ, ਇੱਕ ਜਗ੍ਹਾ ਤੋਂ ਮੈਸੇਜ ਦੂਸਰੀ ਜਗ੍ਹਾ ਦੇ ਉੱਤੇ ਜਾਣਾ, ਤੇ ਆਪਾਂ ਰਾਜਕਰਨ ਸਮੇਂ ਦੇ ਵਿੱਚ ਇਹ ਦੇਖਦੇ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਇਹ ਕਹਿ ਲਈਏ ਕਿ ਇਨਫੋਰਮੇਸ਼ਨ ਇਜ਼ ਮੋਸਟ ਵੈਲੂਏਬਲ, ਇਹ ਚੀਜ਼ ਸਾਰੇ ਜਾਣੇ ਕਹਿੰਦੇ ਆ। ਸੋ ਜੇ ਇਨਫੋਰਮੇਸ਼ਨ ਹੀ ਮੋਸਟ ਵੈਲੂਏਬਲ ਰਾਜਕਰਨ ਹੋ ਗਈ, ਤਾਂ ਉਹਦੀ ਜਿਹੜੀ ਸਿਕਿਉਰਿਟੀ ਆ ਉਹ ਉਨੀ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ। ਸੋ ਇਹਦੇ ਤੇ ਆਪਾਂ ਸਾਈਬਰ ਸਿਕਿਉਰਿਟੀ ਦੀ ਜਿਹੜੀ ਡੈਫੀਨੇਸ਼ਨ ਦੀ ਗੱਲ ਕਰਦੇ ਹਾਂ। ਸਾਈਬਰ ਸਿਕਿਉਰਿਟੀ ਦੀ ਡੈਫੀਨੇਸ਼ਨ ਦੇ ਅਕੋਰਡਿੰਗਲੀ ਚੱਲਿਆ ਜਾਏ ਤਾਂ ਇਹ ਕਿਹਾ ਜਾਂਦਾ ਕਿ ਜਿਹੜੀ ਵੀ ਸਾਡੇ ਕੋਲ ਤਕਨੀਕ ਆ, ਜਾਂ ਸਾਡੇ ਕੋਲ ਢੰਗ ਤਰੀਕੇ ਆ, ਜਾਂ ਸਾਡੇ ਕੋਲ ਕੰਟਰੋਲ ਹੈਗੇ ਆ, ਉਹਨਾਂ ਨੂੰ ਅਸੀਂ ਵਰਤ ਕੇ ਆਪਣੇ ਜਿਹੜੇ ਸਿਸਟਮ ਆ, ਸਿਸਟਮ ਵਿੱਚ ਤੁਹਾਡੇ ਕੰਪਿਊਟਰ ਵੀ ਆ ਜਾਂਦੇ, ਤੁਹਾਡੇ ਫੋਨ ਵੀ ਆ ਜਾਂਦੇ ਆ, ਜਾਂ ਹੋਰ ਵੀ ਇੱਦਾਂ ਦੀ ਚੀਜ਼ਾਂ, ਜਾਂ ਤੁਹਾਡੀ ਕੋਈ ਐਪਲੀਕੇਸ਼ਨ ਹੈਗੀਆਂ ਜਿਹਦੇ ਤੇ ਵੀ ਤੁਸੀਂ ਆਪਣੀ ਜਾਂ ਕੋਈ ਜਾਣਕਾਰੀ ਰੱਖਦੇ ਹੋ, ਇੰਟਰਨੈਟ ਦੇ ਉੱਤੇ, ਸਾਈਬਰ ਦੇ ਉੱਤੇ, ਤਾਂ ਉਹਨੂੰ ਤੁਸੀਂ ਕਿੱਦਾਂ ਸੇਵ ਕਰਨਾ, ਤੇ ਉਹ ਸਾਰੀਆਂ ਪ੍ਰੋਸੈਸਿਸ ਐਂਡ ਟੈਕਨੀਕਸ ਨੂੰ ਸਾਈਬਰ ਸਿਕਿਉਰਿਟੀ ਏਦਾਂ ਮੋਟੇ ਤੌਰ ਦੇ ਉੱਤੇ ਨਾਂ ਦਿੱਤਾ ਜਾਂਦਾ, ਜਿਹਨੂੰ ਸਿੱਧ ਪੱਧਰੀ ਪੰਜਾਬੀ ਦੇ ਵਿੱਚ ਆਖਣਾ ਹੋਵੇ ਤਾਂ। ਤੇ ਇਹਦੇ ਵਿੱਚ ਕਿਉਂਕਿ ਓਵਰ ਦਾ ਪੀਰੀਅਡ ਆਫ ਟਾਈਮ ਅਸੀਂ ਇਹ ਦੇਖਿਆ ਕਿ ਜਿਹੜੀ ਜਾਣਕਾਰੀ ਆ ਬਹੁਤ ਜ਼ਰੂਰੀ ਹੈ, ਹਰ ਇੱਕ ਚੀਜ਼ ਨੂੰ ਲੈ ਕੇ, ਤੇ ਜੇ ਜਿੰਨੀ ਕੋਈ ਜ਼ਰੂਰੀ ਵੈਲਿਊਏਬਲ ਚੀਜ਼ ਹੋਏਗੀ ਓਨਾ ਹੀ ਉਹਨੂੰ ਖਤਰਾ ਜ਼ਿਆਦਾ। ਸੋ ਉਸ ਕਰਕੇ ਉਹਦੇ ਉੱਤੇ ਓਵਰ ਦਾ ਪੀਰੀਅਡ ਆਫ ਟਾਈਮ ਜਿਹੜੇ ਆ ਅਟੈਕਸ ਵੀ ਬਹੁਤ ਹੁੰਦੇ ਉਸ ਡੇਟਾ ਨੂੰ, ਇਨਫੋਰਮੇਸ਼ਨ ਨੂੰ ਚੋਰੀ ਕਰਨ ਦੇ ਲਈ। ਮੈਂ ਮਿਸਾਲ ਦੇ ਤੌਰ ਤੇ ਇਹ ਕਹਿਦਾ ਕਿ ਪੁਰਾਣੇ ਸਮੇਂ ਦੇ ਵਿੱਚ ਇਹ ਕਹਿੰਦੇ ਕਿ ਸਭ ਤੋਂ ਵੈਲਿਊਏਬਲ ਕਿਹੜੀ ਚੀਜ਼ ਹੈ ਜੀ, ਮਟੀਰੀਅਲਿਸਟਿਕ ਵਰਲਡ ਦੇ ਵਿੱਚ ਸੋਨਾ ਚਾਂਦੀ, ਇੱਦਾਂ ਦੀ ਚੀਜ਼ਾਂ। ਪਰ ਮੈਂ ਇਹ ਦੱਸ ਦੇਵਾਂ ਕਿ ਅੱਜ ਦੇ ਸਮੇਂ ਦੇ ਵਿੱਚ ਸੋਨਾ ਚਾਂਦੀ ਦੀ ਸਾਰੀ ਇਨਫੋਰਮੇਸ਼ਨ ਆ ਉਹ ਵੀ ਡਿਜੀਟਲ ਪਈ ਹੋਈ, ਤੁਹਾਡੇ ਕ੍ਰੈਡਿਟ ਕਾਰਡ ਦੀ ਇਨਫੋਰਮੇਸ਼ਨ, ਤੁਹਾਡੇ ਬੈਂਕਸ ਦੀ ਇਨਫੋਰਮੇਸ਼ਨ, ਜਿੰਨਾ ਪੈਸੇ ਦੀ ਟ੍ਰਾਂਜੈਕਸ਼ਨ ਹੁੰਦੀ ਆ ਉਹ ਸਾਰੀ ਆਨਲਾਈਨ ਆ। ਸੋ ਇਹ ਇਕੁਅਲੀ ਇੰਪੋਰਟੈਂਟ ਬਣ ਜਾਂਦਾ ਕਿ ਜਿਹੜੇ ਸਾਡੇ ਜ਼ਰੂਰੀ ਐਸੈਟਸ ਆ ਇਹਨਾਂ ਨੂੰ ਅਸੀਂ ਪ੍ਰੋਟੈਕਟ ਕਰੀਏ ਅਨਆਥੋਰਾਈਜ਼ਡ ਐਕਸੈਸ ਤੋਂ। ਸੋ ਉਹਦੇ ਵਿੱਚ ਇਹ ਸਾਰਾ ਬ੍ਰੌਡਰ ਪਰਸਪੈਕਟਿਵ ਤੈਨੂੰ ਸਾਈਬਰ ਸਿਕਿਉਰਿਟੀ ਦਾ ਨਾਮ ਦਿੱਤਾ ਜਾਂਦਾ ਜੀ। ਅਕਸਰ ਆਪਾਂ ਹਰਵਿੰਦਰ ਇਹ ਚੀਜ਼ ਜਿਹੜੀ ਉਹ ਦੇਖਦੇ ਹਾਂ, ਇਹ ਖਬਰਾਂ ਆਪਾਂ ਆਮ ਸੁਣਦੇ ਹਾਂ, ਇੱਥੇ ਆਹ ਹੈਕ ਹੋ ਗਿਆ, ਇੱਥੇ ਆਹ ਲੀਕ ਹੋ ਗਿਆ, ਇੱਥੇ ਜਿਹੜਾ ਉਹ ਸਾਈਬਰ ਹਮਲਾ ਹੋ ਗਿਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬੜੀਆਂ ਆਮ ਆਪਾਂ ਜਿਹੜੀਆਂ ਉਹ ਸੁਣਦੇ ਹਾਂ, ਇਹਨਾਂ ਨੂੰ ਅਕਸਰ ਸਾਈਬਰ ਥ੍ਰੈਟਸ ਦਾ ਨਾਮ ਜਿਹੜਾ ਉਹ ਦੇ ਦਿੱਤਾ ਜਾਂਦਾ ਆ। ਕਿੱਦਾਂ ਦੇ ਸਾਈਬਰ ਥ੍ਰੈਟ ਜਿਹੜੇ ਆ ਉਹ ਆਪਾਂ ਨੂੰ ਦੇਖਣ ਨੂੰ, ਸੁਣਨ ਨੂੰ ਜਿਹੜੇ ਉਹ ਮਿਲਦੇ? ਸੋ ਸਾਈਬਰ ਥ੍ਰੈਟ ਕਾਫੀ ਤਰ੍ਹਾਂ ਦੇ ਹੁੰਦੇ ਆ, ਜਿੱਦਾਂ ਡਿਪੈਂਡ ਕਰਦਾ ਕਿ ਇਨਫੋਰਮੇਸ਼ਨ ਕਿੱਦਾਂ ਦੀ ਆ। ਇੱਕ ਤਾਂ ਚੱਲ ਸਿੱਧੀ ਪ੍ਰਸਿੱਧ ਪੱਧਰੀ ਜਾਣਕਾਰੀ ਹੋ ਗਈ, ਜਿੱਦਾਂ ਪੈਸੇ ਦੀ ਟ੍ਰਾਂਜੈਕਸ਼ਨ, ਤੁਹਾਡੇ ਕ੍ਰੈਡਿਟ ਕਾਰਡ ਹੋ ਗਏ, ਡੈਬਿਟ ਕਾਰਡ ਹੋ ਗਿਆ, ਉਹ ਜਾਂ ਹੋਰ ਬੈਂਕ ਦੇ ਨਾਲ ਸੰਬੰਧਿਤ, ਉਹਨੂੰ ਚੋਰੀ ਕਰਨਾ ਉਸ ਡੇਟਾ ਨੂੰ, ਤੇ ਉਹਨੂੰ ਅਨਆਥੋਰਾਈਜ਼ਡ ਤਰੀਕੇ ਦੇ ਨਾਲ ਵਰਤਣਾ, ਸੋ ਇਹ ਤਾਂ ਹੋ ਗਈ ਇੱਕ ਪੈਸੇ ਦੇ ਨਾਲ ਸੰਬੰਧਿਤ। ਇਸ ਤੋਂ ਇਲਾਵਾ ਹੋਰ ਵੀ ਬੰਦਿਆਂ ਦੀ ਬੜੀ ਜਾਣਕਾਰੀ ਹੁੰਦੀ ਹੈ, ਜਿੱਦਾਂ ਪਰਸਨਲ ਇਨਫੋਰਮੇਸ਼ਨ ਹੋ ਗਈ ਕਿਸੇ ਦੀ, ਜਿਹਦੇ ਵਿੱਚ ਤੁਹਾਡੇ ਕ੍ਰੈਡਿਟ ਤੁਹਾਡਾ ਸੋਸ਼ਲ ਸਿਕਿਉਰਿਟੀ ਨੰਬਰ ਹੋ ਗਿਆ, ਜਾਂ ਏਦਾਂ ਦੀ ਜਾਣਕਾਰੀ ਜਿਹਦੇ ਤੋਂ ਤੁਸੀਂ ਹੋਰ ਵੀ ਬੰਦੇ ਦੀ ਜਾਣਕਾਰੀ ਕੱਢ ਸਕਦੇ। ਚਾਹੇ ਹੋਰ ਨਹੀਂ ਕੁਛ ਤਾਂ ਯੂਜ਼ਰ ਲੈਵਲ ਦੇ ਉੱਤੇ ਹੀ ਦੇਖ ਲਈਏ, ਆਪਾਂ ਬੜੇ ਆਮ ਜਿਹੜੇ ਯੂਜ਼ ਕੇਸਿਸ ਉਹਨਾਂ ਦੀ ਗੱਲ ਕਰਦੇ ਪਏ ਹਾਂ, ਕਿ ਯੂਜ਼ ਕੇਸਿਸ ਦੇ ਵਿੱਚ ਹੀ ਅਸੀਂ ਦੇਖ ਲਈਏ ਤੇ ਉਹਦੇ ਵਿੱਚ ਕਿਸੇ ਦੇ ਪਰਸਨਲ ਪਿਕਚਰਸ ਹੋਣਗੀਆਂ, ਪਰਸਨਲ ਵੀਡੀਓਜ਼ ਹੋਣਗੀਆਂ ਪਰਿਵਾਰ ਦੀਆਂ, ਉਹਨਾਂ ਦੇ ਉੱਤੇ ਵੀ ਖਤਰਾ ਹੋ ਸਕਦਾ ਇਹਨਾਂ ਚੀਜ਼ਾਂ ਦਾ। ਤੇ ਇਹ ਸਾਰੀਆਂ, ਤੇ ਤੋਂ ਬਾਅਦ ਜਦੋਂ ਕੰਪਨੀਜ਼ ਦੇ ਨਾਂ ਦੇ ਉੱਤੇ ਆ ਜਾਂਦਾ, ਉਹਦੇ ਵਿੱਚ ਤਾਂ ਫਿਰ ਹੋਰ ਵੀ ਕਾਰਪੋਰੇਟ ਕਲਚਰ ਦੀ ਅਸੀਂ ਗੱਲ ਕਰਦੇ, ਉਹਦੇ ਵਿੱਚ ਤਾਂ ਹੋਰ ਵੀ ਚੀਜ਼ਾਂ ਇਹ ਸਾਈਬਰ ਸਿਕਿਉਰਿਟੀ ਇੰਪੋਰਟੈਂਟ ਬਣ ਜਾਂਦੀ, ਕਿਉਂਕਿ ਉੱਥੇ ਇੱਕ ਕੰਪੈਟੀਟਿਵ ਉਹ ਵੀ ਐਡਵਾਂਟੇਜ ਵੀ ਹੁੰਦੀ ਹੈ ਡੇਟਾ। ਕਿਸੇ ਦੀ ਟੈਕਨੋਲੋਜੀ ਹੋ ਗਈ ਕੰਪਨੀ ਦੀ, ਉਹ ਕਿਹੜੇ ਸਟੇਜ ਦੇ ਉੱਤੇ ਟੈਕਨੋਲੋਜੀ ਨੂੰ ਲੈ ਕੇ ਪੁੱਜਿਆ ਹੋਇਆ। ਕਿਸੇ ਕੰਪਨੀ ਮੰਨ ਲਓ ਕੋਈ ਪ੍ਰੋਡਕਟ ਵੇਚਦੀ ਆ, ਸੋ ਉਸ ਪ੍ਰੋਡਕਟ ਨੂੰ ਲੈ ਕੇ ਉਹ ਜਿਹੜਾ ਡੇਟਾ ਵਾ ਉਹਦੀ ਕਾਸਟ ਐਨਾਲਿਸਿਸ ਕੀ ਆ, ਕਾਸਟ ਉਸ ਪ੍ਰੋਡਕਟ ਦੀ ਕਿੱਦਾਂ ਟੂ ਸਟੇ ਕੰਪੈਰੀਟਿਵ ਇਨ ਦ ਮਾਰਕੀਟ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਜਾਂ ਹੋਰ ਟ੍ਰੇਡ ਸੀਕ੍ਰੇਟ ਹੁੰਦੇ ਆ, ਜਾਂ ਟੈਕਨੋਲੋਜੀ ਦੇ ਨਾਲ ਸੰਬੰਧਿਤ ਟੂਲਸ ਐਂਡ ਪ੍ਰੋਸੈਸਿਸ ਹੋ ਗਈਆਂ, ਸਾਰੀ ਜਿਹੜੀ ਜਾਣਕਾਰੀ ਇਹ ਕੰਪਨੀਜ਼ ਕੋਲ ਆਪਣੇ ਕੋਲ ਰੱਖਦੇ ਆ ਤਾਂ ਕਿ ਉਹਨਾਂ ਦੀ ਐਜ ਬਣੀ ਰਹੇ। ਸੋ ਇਹ ਸਾਰਾ ਜਿਹੜਾ ਡੇਟਾ ਵਾ, ਜੇ ਕਿਸੇ ਅਨਆਥੋਰਾਈਜ਼ ਬੰਦੇ ਦੇ ਹੱਥ ਆ ਜੇ ਜਾਂ ਆਰਗੇਨਾਈਜੇਸ਼ਨ ਦੇ ਹੱਥ ਆ ਜੇ, ਸੋ ਉਹਨਾਂ ਦੇ ਕੰਪੈਰੀਟਿਵ ਐਡਵਾਂਟੇਜ ਜਾਂ ਪਰਸਨਲ ਲੈਵਲ ਦੇ ਉੱਤੇ ਜਿਹੜੇ ਉਹਨੂੰ ਯੂਜ਼ ਕਰਕੇ ਉਹ ਤੋਂ ਐਡਵਾਂਟੇਜ ਲੈ ਸਕਦੇ। ਇਹਦੇ ਨਾਲ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਵਾ। ਸੋ ਉਹਦੇ ਬਾਰੇ ਨਾ ਹੁਣ ਆਪਾਂ ਅੱਗੇ ਗੱਲ ਕਰਾਂਗੇ ਕਿ ਕਿਹੜੇ ਤਰੀਕੇ ਦੇ ਨਾਲ ਤੁਸੀਂ ਗੱਲ ਕੀਤੀ ਨਾ ਕਿ ਟਾਈਪਸ ਦੀ। ਜੀ। ਸੋ ਆਪਾਂ ਉਹਦੇ ਬਾਰੇ ਗੱਲ ਕਰਦੇ ਹਾਂ ਕਿ
ਓਵਰ ਦਾ ਪੀਰੀਅਡ ਆਫ ਟਾਈਮ ਜੋ ਟੈਕਨੋਲੋਜੀ ਐਡਵਾਂਸ ਹੁੰਦੀ ਆ, ਚਲੋ ਠੀਕ ਆ, ਜਿਹੜੇ ਵੱਡੀ ਆਰਗੇਨਾਈਜੇਸ਼ਨ ਹੋ ਗਈਆਂ, ਗਵਰਨਮੈਂਟਸ ਹੋ ਗਈਆਂ ਜਾਂ ਕਾਰਪੋਰੇਸ਼ਨਸ ਹੋ ਗਈਆਂ, ਉਹ ਇਹਦੇ ਤੇ ਉਹ ਸਮਾਰਟ ਹੁੰਦੀ ਆ, ਚੀਜ਼ਾਂ ਨੂੰ ਡਿਵੈਲਪ ਕਰਦੇ ਰਹਿੰਦੀਆਂ। ਪਰ ਜਿਹੜੇ ਨਾਨ ਸਟੇਟ ਐਕਟਰ ਹੁੰਦੇ ਆ, ਜਾਂ ਇਨ ਸਮ ਕੇਸਿਸ ਸਟੇਟ ਐਕਟਰ ਦਾ ਮੈਥਡ ਪ੍ਰਭਾਵ ਇਹ ਹੁੰਦਾ ਕਿ ਕਈ ਦੇਸ਼ਾਂ ਦੇ ਉੱਤੇ ਵੀ ਇਲਜ਼ਾਮ ਲੱਗਦਾ ਕਿ ਉਹ ਸਾਈਬਰਸ ਜਿਹੜੇ ਆ ਹਮਲੇ ਕਰਵਾਉਂਦੇ ਆ, ਹਨਾ। ਉਹਦੇ ਵਿੱਚ ਕਈ ਏਦਾਂ ਦੀ ਚੀਜ਼ ਆ ਜਾਂਦੀ ਹੈ ਕਿ ਕਿਸੇ ਦੇਸ਼ ਦੀ ਟਰਾਂਸਪੋਰਟੇਸ਼ਨ, ਕਿਸੇ ਹਨਾ ਦੇਸ਼ ਦੀ ਪਾਵਰ ਗ੍ਰਿਡ ਹੋ ਗਿਆ ਜਾਂ ਹੋਰ ਇਨਫਰਾਸਟਰਕਚਰ ਦੇ ਉੱਤੇ ਜਿਹੜੇ ਅਟੈਕ ਉਹ ਕਰਵਾਏ ਜਾਂਦੇ ਆ, ਜਸਟ ਜਿਹੜੇ ਦੁਸ਼ਮਣ ਦੇਸ਼ ਹੁੰਦੇ ਆ, ਸੋ ਕਾਲਡ ਦੁਸ਼ਮਣ ਦੇਸ਼। ਸੋ ਉਹਦੇ ਵਿੱਚ ਮੈਂ ਜਿਹੜੀ ਪਹਿਲਾਂ ਗੱਲ ਕਰਦਾ ਕਿ ਜਦੋਂ ਕਾਰਪੋਰੇਸ਼ਨ ਤੇ ਗਵਰਨਮੈਂਟ ਜਿਹੜੀਆਂ ਉਹ ਡਿਵੈਲਪ ਕਰਦੀਆਂ ਇਨਫਰਾਸਟਰਕਚਰ, ਉਹ ਟੈਕਨੋਲੋਜੀ ਨੂੰ ਡਿਪਲੋਏ ਕਰਕੇ, ਪਰ ਜਿਹੜੇ ਅਟੈਕ ਕਰਨ ਵਾਲੇ ਹੁੰਦੇ, ਸਾਈਬਰ ਅਟੈਕ ਨੂੰ ਸ਼ੁਰੂਆਤ ਕਰਨ ਵਾਲੇ ਲੋਕ ਹੁੰਦੇ, ਜਾਂ ਉਹ ਵੀ ਦਿਨੋਂ ਦਿਨ ਸਮਾਰਟ ਹੁੰਦੇ ਜਾਂਦੇ ਆ, ਠੀਕ ਹੈ, ਕਿਉਂਕਿ ਟੈਕਨੋਲੋਜੀ ਦਾ ਐਕਸੈਸ ਤਾਂ ਉਹਨਾਂ ਕੋਲ ਵੀ ਆ, ਹੈਨਾ। ਸੋ ਇਹਦੇ ਕਰਕੇ ਉਹ ਕਈ ਢੰਗ ਤਰੀਕੇ ਜਿਹੜੇ ਆ ਉਹ ਵਰਤ ਲੈਂਦੇ ਆ, ਹੈਨਾ। ਆਪਾਂ ਚ ਕੁਛ ਕਾਮਨ ਢੰਗ ਤਰੀਕਿਆਂ ਦੀ ਗੱਲ ਕਰਾਂਗੇ। ਸੋ ਇੱਕ ਹੁੰਦਾ ਮੈਲਵੇਅਰ, ਬਹੁਤ ਜ਼ਿਆਦਾ ਇੰਪੋਰਟੈਂਟ ਆ, ਹੈਨਾ। ਉਹਨਾਂ ਦੇ ਵਿੱਚ ਕਈ ਰੈਂਸਮਵੇਅਰ, ਹੈਨਾ, ਅਸੀਂ ਦੇਖੇ ਆ ਵੀ ਜਦੋਂ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਜਦੋਂ ਕੋਈ ਸਾਈਬਰ ਅਟੈਕ ਹੁੰਦਾ ਤੇ ਤੁਸੀਂ ਕਿਸੇ ਫਾਈਲ ਨੂੰ ਖੋਲਦੇ ਹੋ, ਤੁਹਾਡੇ ਕੰਪਿਊਟਰ ਨੂੰ ਲੌਕ ਕਰ ਦਿੰਦੇ ਆ ਜਾਂ ਫਾਈਲਸ ਨੂੰ ਲੌਕ ਕਰ ਦਿੰਦੇ ਆ। ਉਹਦੇ ਵਿੱਚ ਇਹ ਕਹਿੰਦੇ ਆ ਕਿ ਜੇ ਤੁਸੀਂ ਠੀਕ ਹੈ ਜੀ ਇੰਨੇ ਬਿਟਕੋਇਨ ਜਾਂ ਹੋਰ ਕ੍ਰਿਪਟੋ ਕਰੰਸੀ ਦੇ ਵਿੱਚ ਸਾਨੂੰ ਪੈਸੇ ਦਿਓ, ਜਾਂ ਡਾਲਰਸ ਜੋ ਵੀ ਆ, ਜਾਂ ਕ੍ਰਿਪਟੋ ਕੋਇਨਸ ਦਿਓ, ਤੇ ਅਸੀਂ ਤੁਹਾਡਾ ਜਿਹੜਾ ਐਕਸੈਸ ਆ ਖੋਲ ਦਿੰਦੇ ਆ। ਉਹ ਤੋਂ ਇਲਾਵਾ ਇੱਕ ਰੈਟਸ ਟਰਮ ਬੜੀ ਕਾਮਨ ਆ, ਹਨਾ, ਉਹਨੂੰ ਕਾਮਨਲੀ ਅਸੀਂ ਟਰੋਜਨਸ ਵੀ ਕਹਿ ਦਿੰਦੇ ਆ। ਉਹਦਾ RAT ਦਾ ਪੂਰਾ ਨਾਂ ਹੁੰਦਾ ਵਾ ਰਿਮੋਟ ਐਕਸੈਸ ਟਰੋਜਨਸ, ਠੀਕ ਆ। ਉਹ ਕੀ ਹੈ ਕਿ ਤੁਹਾਡੇ ਸਿਸਟਮ ਦੇ ਵਿੱਚ ਲੌਗਇਨ ਹੋ ਜਾਂਦੇ ਆ, ਠੀਕ ਹੈ, ਤੇ ਉਹ ਸਪਾਈ ਕਰਦੇ ਆ ਚੀਜ਼ਾਂ ਨੂੰ, ਵੇਟ ਕਰਦੇ ਰਹਿੰਦੇ, ਇਨਫੋਰਮੇਸ਼ਨ ਇਕੱਠੀ ਕਰ ਘੱਲਦੇ ਰਹਿੰਦੇ ਆ, ਹਨਾ। ਉਹਦੇ ਫੋਨਾਂ ਦੇ ਵਿੱਚ, ਇਹਦੇ ਵਿੱਚ ਪੈਗਾਸਸ ਸਾਫਟਵੇਅਰ ਦੀ ਤੁਸੀਂ ਅਸੀਂ ਗੱਲ ਕੀਤੀ ਵੀ ਕਾਫੀ ਇੰਪੋਰਟੈਂਟ ਹੈ ਨਾ। ਵੱਖ-ਵੱਖ ਦੇਸ਼ਾਂ ਨੇ, ਆਈ ਥਿੰਕ ਇਜ਼ਰਾਈਲ ਡਿਵੈਲਪਡ ਸਾਫਟਵੇਅਰ ਸੀ, ਜਸੂਸੀ ਕਰਨ ਦੇ ਲਈ ਵਰਤੇ ਜਾਂਦੇ ਆ ਏਦਾਂ ਦੇ ਸਾਫਟਵੇਅਰ। ਇੰਡੀਆ ਦੇ ਵਿੱਚ ਕਾਫੀ ਐਕਟਿਵਿਸਟ ਸੀ, ਉਹਨਾਂ ਦੇ ਫੋਨਾਂ ਦੇ ਵਿੱਚ ਇੰਸਟਾਲ ਕੀਤੇ ਗਏ ਸੀ, ਜਿਨ੍ਹਾਂ ਵਿੱਚ ਆਪਣੇ ਜਸਪਾਲ ਸਿੰਘ ਮਾਂਜਪੁਰ ਵੀ ਸੀ, ਸਿੱਖਾਂ ਦੇ ਹੋਰ ਵੀ ਕਈ ਲੀਡਰ ਹੈਗੇ ਸੀ। ਆਪੋਜੀਸ਼ਨ ਪਾਰਟੀ ਵਾਲੇ ਦੋਸ਼ ਲਾਉਂਦੇ ਇੰਡੀਆ ਦੇ ਕਿ ਉਹਨਾਂ ਦੇ ਫੋਨਾਂ ਵਿੱਚ ਸਪਾਈਵੇਅਰ ਸੀ। ਸੋ ਉਹ ਇਹ ਸਾਰਾ ਡੇਟਾ ਉਹ ਫੋਨਾਂ ਦੇ ਉੱਤੇ ਕੀ ਗੱਲਬਾਤ ਹੋਈ, ਕੀ ਮੈਸੇਜ ਆਇਆ, ਕਿਹਨੂੰ ਕਾਲ ਕੀਤੀ, ਕਿੰਨੇ ਚਿਰ ਦੀ, ਹਨਾ। ਸੋ ਮੈਂ ਤਾਂ ਚਲੋ ਦੇਖਿਆ ਨਹੀਂ, ਪਰ ਏਦਾਂ ਦੀ ਗੱਲਾਂ ਜਿਹੜੀਆਂ ਉਹ ਟਰੋਜਨਸ ਕਰ ਸਕਦੇ ਆ। ਇੱਕ ਚੀਜ਼ ਹੁੰਦੀ ਆ, ਉਹਨੂੰ ਵਾਇਰਸਿਸ ਵੀ ਕਹਿ ਦਿੰਦੇ ਆ, ਜਾਂ ਵਾਰਮਸ, ਵਾਇਰਸਿਸ ਦਾ ਵਾਰਮਸ ਵੀ ਕਹਿੰਦੇ ਆ। ਤੇ ਵਾਇਰਸਿਸ ਵਿੱਚ ਕੀ ਹੁੰਦਾ ਕਿ ਉਹ ਜਦੋਂ ਤੁਹਾਡੇ ਸਿਸਟਮ ਦੇ ਵਿੱਚ ਆਏ ਤਾਂ ਤੁਹਾਡਾ ਸਿਸਟਮ ਹੀ ਸਾਰਾ ਸ਼ਟ ਡਾਊਨ ਕਰ ਦਿੰਦਾ, ਭਾਵੇਂ ਫੋਨ ਹੋਏ ਭਾਵੇਂ ਕੰਪਿਊਟਰ ਹੋਏ, ਠੀਕ ਹੈ। ਇਹ ਸਾਰੇ ਆ ਜਾਂਦੇ ਮੋਟੇ ਤੌਰ ਤੇ ਮੈਲਵੇਅਰ ਕੈਟੇਗਰੀ ਦੇ ਵਿੱਚ। ਜਿਹੜੀ ਅਗਲੀ ਕੈਟੇਗਰੀ ਰਾਜ ਕਰਨ ਆਉਂਦੀ ਹੈ, ਉਹ ਹੁੰਦੇ ਆ ਬੈਕਡੋਰਸ। ਤੇ ਤੁਹਾਨੂੰ ਚੇਤਾ ਹੋਏ ਕਿ ਸੈਨ ਬਰਨਾਰਡੀਨੋ ਦੇ ਵਿੱਚ ਪਿੱਛੇ ਜੇ ਇੱਕ ਇਨਸੀਡੈਂਟ ਹੋਇਆ ਸੀ, ਇੱਕ ਬੰਦੇ ਨੇ ਸ਼ੂਟਿੰਗ ਕੀਤੀ ਸੀਗੀ। ਉਹਦਾ ਬੜਾ ਜ਼ੋਰ ਲਾਇਆ ਸੀ US ਗਵਰਨਮੈਂਟ ਨੇ ਕਿ ਸਾਨੂੰ ਕੋਈ ਬੈਕਡੋਰ ਦਿੱਤਾ ਜਾਏ ਐਪਲ ਵਾਲਿਆਂ ਨੂੰ, ਤਾਂ ਕਿ ਜਿਹੜਾ ਉਹਦਾ ਫੋਨਾਂ ਨੂੰ ਪਾਸਵਰਡ ਨੂੰ ਰਿਮੂਵ ਕੀਤਾ ਜਾ ਸਕੇ, ਮੂਵ ਕਰ ਸਕੀਏ। ਸੋ ਹੁੰਦੀ ਬੈਕਡੋਰ ਐਂਟਰੀ, ਵੀ ਰਿਮੋਟ ਐਕਸੈਸ ਦੇ ਲਈ ਕੋਈ ਢੰਗ ਤਰੀਕੇ ਏਦਾਂ ਦੇ ਜਿਸ ਦੇ ਨਾਲ ਤੁਸੀਂ ਬੈਕਡੋਰ ਸਿਸਟਮ ਨੂੰ ਐਕਸੈਸ ਕਰ ਸਕੋ। ਕੰਪਿਊਟਰ ਵੀ ਹੋ ਸਕਦੇ, ਨੈਟਵਰਕ ਵੀ ਹੋ ਸਕਦੇ, ਫੋਨ ਵੀ ਹੋ ਸਕਦੇ, ਕੁਛ ਵੀ, ਹਨਾ। ਉਹਨਾਂ ਨੇ ਉਦੋਂ ਨਾ ਕਰਤੀ ਸੀ ਸ਼ਾਇਦ, ਹਨਾ। ਹਾਂਜੀ, ਉਹਨਾਂ ਸ਼ਾਇਦ ਨਾ ਕਰ ਦਿੱਤੀ ਸੀ ਕਿ ਉਹਨਾਂ ਨੂੰ ਐਕਸੈਸ ਮਿਲ ਗਿਆ ਸੀ। ਐਪਲ ਨੇ ਵੀ ਉਹਨਾਂ ਨੂੰ ਨਾ ਕੀਤੀ ਸੀ ਇਸ ਚੀਜ਼ ਨੂੰ ਲੈ ਕੇ, ਹਨਾ। ਤੇ ਅਗਲੀ ਚੀਜ਼ ਹੁੰਦੀ ਹੈ ਫਾਰਮ ਜੈਕਿੰਗ। ਇਹ ਥੋੜੀ ਜਿਹੀ ਅਨਪੋਪੂਲਰ ਆ, ਤੇ ਉਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਆਨਲਾਈਨ ਫੋਰਮਸ ਹੁੰਦੇ ਆ ਨਾ, ਉਹਨਾਂ ਦੇ ਵਿੱਚ ਤੁਸੀਂ ਇਸ ਤਰ੍ਹਾਂ ਦਾ ਕੋਈ ਕੋਡ ਐਡ ਕਰ ਦਿੰਦੇ ਹੋ, ਜਿਹਦੇ ਤੋਂ ਜਿਹੜੀ ਜਾਣਕਾਰੀ ਹੁੰਦੀ ਆ ਉਹ ਅਨਆਥੋਰਾਈਜ਼ਡ ਤੁਸੀਂ ਉਤੋਂ ਕਲੈਕਟ ਕਰ ਲੈਂਦੇ ਹੋ, ਜਾਂ ਕੁਛ ਇਸ ਤਰ੍ਹਾਂ ਦਾ ਵੀ ਜੋ ਉਹ ਦੇਖ ਰਹੇ ਆਨਲਾਈਨ ਉਸ ਤਰ੍ਹਾਂ ਦਾ ਹੈ ਨਹੀਂ ਆ। ਤੇ ਜਿੱਦਾਂ ਕਾਰ ਜੈਕਿੰਗ ਤੋਂ ਵਰਡ ਬਣੇ ਫਾਰਮ ਜੈਕਿੰਗ, ਵੀ ਤੁਸੀਂ ਫਾਰਮ ਭਰਦੇ ਹੋ, ਜਿਹੜੀ ਜਾਣਕਾਰੀ ਕਿਸੇ ਨੂੰ ਪਹੁੰਚ ਜਾਂਦੀ ਹੈ ਉਹਦੇ ਵਿੱਚ। ਅਕਸਰ ਉਹ ਏਦਾਂ ਲੱਗਦਾ ਹੁੰਦਾ ਵੀ ਤੁਹਾਡੇ ਕਿਸੇ ਅਧਿਕਾਰਤ ਥਾਂ ਤੋਂ ਈਮੇਲ ਆਈ ਆ ਜਾਂ ਫਾਰਮ ਏਦਾਂ ਦਾ ਆ, ਉਹ 'ਚ ਇਨਫੋਰਮੇਸ਼ਨ ਉਹਨਾਂ ਭਰਾ ਲੈਣੀ, ਤੇ ਫਿਰ ਇਵੈਂਚੁਅਲੀ ਜਿਹੜੀ ਵਰਤਣੀ ਤੁਹਾਡੇ ਉਲਟੀ ਆ। ਜਿਹੜੇ ਚੋਰ ਆ, ਲਟੇਰੇ ਆ, ਉਹਨਾਂ ਨੂੰ ਨਹੀਂ ਮੈਟਰ ਕਰਦਾ ਤੁਸੀਂ ਕੌਣ ਕਿੱਦਾਂ, ਉਹਨਾਂ ਨੂੰ ਬਸ ਇਨਫੋਰਮੇਸ਼ਨ ਚਾਹੀਦੀ ਆ। ਉਹਨਾਂ ਦੇ ਬਾਅਦ 'ਚ ਅਕਸਰ ਜਿਹੜਾ ਡਾਰਕ ਵੈਬ, ਡੀਪ ਵੈਬ ਦੇ ਉੱਤੇ ਫਿਰ ਉਹ ਚੀਜ਼ਾਂ ਜਿਹੜੀਆਂ ਵੇਚਣੀਆਂ ਹੁੰਦੀਆਂ। ਹਾਂਜੀ, ਬਿਲਕੁਲ। ਅਗਲੀ ਚੀਜ਼ ਸਿਮਿਲਰਲੀ ਵਰਡ ਯੂਜ਼ ਕਰਦੇ ਕ੍ਰਿਪਟੋ ਜੈਕਿੰਗ। ਕ੍ਰਿਪਟੋ ਜੈਕਿੰਗ ਰਾਜ ਕਰਨ ਹੁੰਦੀ ਹੈ ਕਿ ਜਦੋਂ ਦੇਖੋ ਜਿਹੜੀ ਮਾਈਨਿੰਗ ਕਰਦੇ ਆ, ਮਿਸਾਲ ਦੇ ਤੌਰ ਤੇ ਅਸੀਂ ਬਿਟਕੋਇਨ ਦਾ ਨਾਂ ਲੈ ਲੈਂਦੇ ਹਾਂ, ਤੇ
ਬਿਟਕੋਇਨ ਦੀ ਮਾਈਨਿੰਗ ਦੇ ਵਿੱਚ ਜਦੋਂ ਤੁਸੀਂ ਵੇਖੋ, ਮਾਈਨਿੰਗ ਦੇ ਲਈ ਕਿਹੜੀ ਚੀਜ਼ ਦੀ ਲੋੜ ਹੁੰਦੀ ਹੈ? ਇੱਕ ਪਾਵਰ ਤੇ ਕੰਪਿਊਟ, ਜਿਹੜੀ ਇਲੈਕਟ੍ਰਿਸਿਟੀ ਦੀ ਕੰਜ਼ੰਪਸ਼ਨ ਤੇ ਕੰਪਿਊਟ ਪਾਵਰ ਚਾਹੀਦੀ ਹੈ। ਬਿਲਕੁਲ। ਸੋ ਬੈਕ ਐਂਡ ਦੇ ਉੱਤੇ ਕ੍ਰਿਪਟੋ ਜੈਕਿੰਗ ਵਾਲੇ ਕੀ ਕਰਦੇ ਆ ਕਿ ਜਦੋਂ ਤੁਸੀਂ ਆਪਣਾ ਇਨਫਰਾਸਟ੍ਰਕਚਰ ਸੈਟਅਪ ਕਰਨ ਦੀ ਕੋਸ਼ਿਸ਼ ਕਰਦੇ ਹੋ, ਆਫ ਕੋਰਸ ਤੁਹਾਨੂੰ ਪਾਵਰ ਵੀ ਚਾਹੀਦੀ ਹੁੰਦੀ, ਉਹ ਕੰਜ਼ਿਊਮ ਹੁੰਦੀ ਹੈ, ਪੈਸਾ ਲੱਗਦਾ, ਬਿਜਲੀ ਪੈਸਾ, ਤੇ ਤੁਹਾਨੂੰ ਕੰਪਿਊਟਰ ਵੀ ਚਾਹੀਦਾ। ਉਹ ਕੀ ਕਰਦੇ, ਤੁਹਾਡੇ ਕੰਪਿਊਟਰ ਦੇ ਉੱਤੇ ਇਲੀਗਲ ਕ੍ਰਿਪਟੋ ਕਰੰਸੀ ਦੇ ਮਾਈਨਿੰਗ ਸੌਫਟਵੇਅਰ ਇੰਸਟਾਲ ਕਰਦੇ, ਉਹ ਬਿਜਲੀ ਤੇ ਤੁਹਾਡੀ ਤੇ ਤੁਹਾਡਾ ਕੰਮ ਆਪਣਾ। ਤੁਹਾਡੀ ਹਾਂਜੀ, ਬਿਜਲੀ ਤੁਹਾਡੀ ਜਿਹੜੀ ਕ੍ਰਿਪਟੋ ਦੇ ਤੋਂ ਮਾਈਨਿੰਗ ਹੋਏਗੀ ਉਹ ਉਹਨਾਂ ਦੀ। ਤੇ ਦੋ ਤਰੀਕੇ ਦੇ ਹੋਰ ਆ, ਉਹ ਵੀ ਕਾਫੀ ਇੰਪੋਰਟੈਂਟ ਆ, ਖਾਸ ਤੌਰ ਤੇ ਅੱਜ ਦੇ ਜ਼ਮਾਨੇ ਦੇ ਵਿੱਚ। ਇੱਕ ਨੂੰ ਕਹਿੰਦੇ DDoS, ਡਿਸਟ੍ਰੀਬਿਊਸ਼ਨ ਡਿਨਾਇਲ ਆਫ ਸਰਵਿਸ ਅਟੈਕਸ। ਉਹਦੇ ਵਿੱਚ ਮੰਨ ਲਓ ਕਿ ਹੈ ਨਾ, ਕੋਈ XYZ ਵੈਬਸਾਈਟ ਆ, ਤੇ ਉਹਦੇ ਉੱਤੇ ਅਸੀਂ ਚਾਹੁੰਦੇ ਨੇ ਉਸ ਵੈਬਸਾਈਟ ਨੂੰ ਡਾਊਨ ਕਰਨਾ, ਤੇ ਉਹਦੇ ਤੋਂ ਆਪਾਂ ਕੀ ਕਰਦੇ ਆ ਕਿ ਉਹਦੇ ਤੇ ਇੰਨੇ ਕੁ ਜ਼ਿਆਦਾ ਫਲੱਡ ਕਰ ਦਿੰਦੇ ਨੇ ਅਟੈਕਸ ਤੇ, ਹੈ ਨਾ, ਸਾਫਟਵੇਅਰ ਸਰਵਰਸ ਨੂੰ, ਸਰਵਰ ਦੇ ਉੱਤੇ ਨੈਟਵਰਕ ਹੀ ਇੰਨੀ ਜ਼ਿਆਦਾ ਹੋ ਜਾਂਦੀ ਕਿ ਓਵਰਵੈਲਮ ਹੋ ਜਾਂਦੇ ਆ। ਓਵਰਵੈਲਮ ਦਾ ਮਤਲਬ ਕਿ ਤੁਸੀਂ ਉਹਨਾਂ ਨੂੰ ਐਕਸੈਸ ਨਹੀਂ ਕਰ ਸਕਦੇ, ਕੋਈ ਵੀ ਰਿਕੁਐਸਟ ਬੇਸਿਕਲੀ ਉਹ ਅਸੈਪਟ ਨਹੀਂ ਕਰ ਪਾਉਂਦੇ, ਇੰਨੀਆਂ ਕੁ ਜ਼ਿਆਦੀਆਂ ਇੱਕੋ ਟਾਈਮ ਦੇ ਉੱਤੇ ਜਿਹੜੀਆਂ ਉਹ ਲੱਖਾਂ ਹੀ ਕਹਿ ਲਓ ਵੀ ਉਹ ਜਿਹੜੀਆਂ ਉਹ ਘੱਲਦੇ ਆ, ਤੇ ਓਵਰਵੈਲਮ ਹੋ ਜਾਂਦਾ, ਤੇ ਪ੍ਰੋਸੈਸ ਕੁਛ ਵੀ ਨਹੀਂ ਹੋ ਪਾਉਂਦਾ। ਸੋ ਸਾਰਿਆਂ ਦੇ ਲਈ ਸਰਵਰ ਡੈਡ ਹੋ ਜਾਂਦਾ। ਮੈਨੂੰ ਲੱਗਦਾ ਕੱਲ ਵੀ ਇਦਾਂ ਦਾ ਜਿਹੜੀਆਂ ਵੋਟਾਂ ਪੈ ਰਹੀਆਂ ਸੀ ਉਹਦੇ ਵਿੱਚ ਇਦਾਂ ਦਾ ਦੇਖਿਆ ਗਿਆ। ਗੈਸ ਕਰ ਸਕਦੇ ਹਾਂ, ਵੀ ਇਹ ਆ ਵੀ ਸਰਵਰ ਡਾਊਨ ਹੋਇਆ ਸੀ, ਉਹ ਕਿਸੇ ਵੀ ਕਾਰਨ ਕਰਕੇ ਜਿਹੜਾ ਹੋ ਸਕਦਾ, ਇੱਕ ਕਾਰਨ ਇਹ ਵੀ ਹੋ ਜਾਂਦਾ DDoS ਅਟੈਕ। ਹਾਂਜੀ, ਸੋ ਅਗਲੀ ਆ ਜਾਂਦੀ ਹੈ DNS ਪੋਇਜ਼ਨਿੰਗ। DNS ਦਾ ਡੋਮੇਨ ਨੇਮ ਸਿਸਟਮ, ਇਹਦਾ ਪੂਰਾ ਨਾਮ ਹੈ। DNS ਪੋਇਜ਼ਨਿੰਗ ਅਟੈਕ ਦਾ ਮਤਲਬ ਹੁੰਦਾ ਕਿ ਤੁਹਾਡਾ ਜਿਹੜਾ DNS ਹੈ ਵੈਬਸਾਈਟ ਦਾ, ਉਹਨੂੰ ਰੀਡਾਇਰੈਕਟ ਕਰ ਲੈਂਦੇ ਆ। ਮਤਲਬ ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ ਜਾ ਰਹੇ ਹੋ, ਜਾਂ ਤੁਸੀਂ ਹੋਰ ਹੀ ਕਿਤੇ ਰਹੇ ਹੁੰਦੇ ਹੋ, ਉਹਨੂੰ ਰੀਡਾਇਰੈਕਟ ਕਰ ਦਿੰਦੇ ਕਿਸੇ ਮਲੀਸ਼ੀਅਸ ਸਾਈਟ ਦੇ ਨਾਲ, ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਵੇਖੋ, ਤੁਸੀਂ ਇਹ ਵੇਖੋ ਕਿ ਕਿੱਦਾਂ ਓਵਰ ਦਾ ਪੀਰੀਅਡ ਆਫ ਟਾਈਮ ਸੋਫਿਸਟੀਕੇਟਡ ਹੋ ਗਿਆ ਸਾਰੇ ਥ੍ਰੈਟਸ। ਤੇ ਜਦੋਂ ਰਾਜਕਾਰਨ ਇੰਨੇ ਜ਼ਿਆਦਾ ਸੋਫਿਸਟੀਕੇਟਡ ਥ੍ਰੈਟ ਹੋ ਜਾਣ, ਤੇ ਉਹਦੇ ਹੱਲ ਵਾਸਤੇ ਤੁਹਾਨੂੰ ਉਨੀ ਸੋਫਿਸਟੀਕੇਸ਼ਨ ਵਰਤਣੀ ਪੈਣੀ ਹੈ, ਸੋਫਿਸਟੀਕੇਸ਼ਨ ਦੀ ਸਿਕਿਉਰਿਟੀ ਲਾਉਣੀ ਪੈਂਦੀ ਹੈ ਨਾ। ਤਾਂ ਹੀ ਕਰਕੇ ਅੱਜ ਅਖੀਰ ਦੇ ਵਿੱਚ ਆਪਣੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਵੀ ਕਰਾਂਗੇ ਕਿ ਜਿਹੜੀ ਸਾਈਬਰ ਸਿਕਿਉਰਿਟੀ ਆ, ਸੋ ਤੁਸੀਂ ਇੱਥੋਂ ਅੰਦਾਜ਼ਾ ਲਾ ਹੀ ਲਿਆ ਹੋਣਾ ਕਿ ਸਾਈਬਰ ਸਿਕਿਉਰਿਟੀ ਕਿੰਨੀ ਇੰਪੋਰਟੈਂਟ ਆ, ਕਿਉਂਕਿ ਹਰ ਇੱਕ ਚੀਜ਼ ਤਾਂ ਅੱਜ ਕੱਲ੍ਹ ਇੰਟਰਨੈਟ ਦੇ ਉੱਤੇ ਆਪਣੇ ਫੋਨਾਂ ਤੋਂ ਲੈ ਕੇ, ਪਹਿਲਾਂ ਮੈਂ ਗੱਲ ਕੀਤੀ ਸੀ ਜਿੱਦਾਂ ਗ੍ਰਿਡ ਹੋ ਗਏ ਜਾਂ ਹੋਰ ਨੈਟਵਰਕ ਇਨਫਰਾਸਟ੍ਰਕਚਰ, ਹੁਣ ਅੱਗੇ ਜਿਹੜੀਆਂ ਆਟੋਮੇਟਿਡ ਕਾਰਾਂ ਆ ਰਹੀਆਂ ਉਹ ਵੀ ਸਾਰੀਆਂ ਕਨੈਕਟਡ ਆ। ਰੀਸੈਂਟਲੀ ਮੈਨੂੰ ਯਾਦ ਆ ਕੁਛ ਵਾਰੇ ਪਹਿਲਾਂ ਨਾ ਜਿਹੜੇ ਇਦਾਂ ਹੀ ਸਾਈਬਰ ਅਟੈਕ ਦੀ ਐਗਜ਼ਾਮਪਲ ਦੇ ਵਿੱਚ ਉਹ ਦਿਖਾ ਰਹੇ ਸੀ ਵੀ ਕਿੱਦਾਂ ਰਿਮੋਟਲੀ ਉਹਨਾਂ ਨੇ ਜੀਪ ਦੀ ਕੋਈ ਹੋਰ ਮਾਡਲ ਸੀਗਾ, ਪਤਾ ਨਹੀਂ ਕਿਹੜਾ, ਉਹਨਾਂ ਨੇ ਰਿਮੋਟਲੀ ਉਸ ਦੇ ਵਿੱਚ ਲੌਗਇਨ ਕੀਤਾ, ਤੇ ਲੌਗਇਨ ਕਰਕੇ ਉਸ ਨੂੰ ਜਦੋਂ ਜੀ ਕਰਦਾ ਸੀ ਇੰਜਨ ਜਿਹੜਾ ਉਹ ਸ਼ਟ ਡਾਊਨ ਕਰ ਸਕਦੇ ਸੀ, ਜਾਂ ਕੁਛ ਵੀ ਜਿਹੜਾ ਉਸ ਦੇ ਵਿੱਚ ਉਹ ਕੀਤਾ ਜਾ ਸਕਦਾ ਸੀ। ਅਕਸਰ ਆਪਾਂ ਦੇਖਦੇ ਹਾਂ ਬੜੀਆਂ ਮੂਵੀਜ਼ ਆਉਂਦੀਆਂ ਨਾ, ਉਹਨਾਂ ਵਿੱਚ ਵੀ ਟ੍ਰੈਫਿਕ ਸਿਸਟਮ ਨੂੰ ਕੰਟਰੋਲ ਕਰ ਲਿਆ, ਇਨਫਰਾਸਟ੍ਰਕਚਰ ਦੇ ਉੱਤੇ ਹਮਲਾ। ਇਹ ਇਕੱਲੀ ਮੂਵੀ ਵਾਲੀ ਗੱਲ ਨਹੀਂ, ਅਸਲ 'ਚ ਹੋ ਚੁੱਕਾ। ਸਾਲ 2 ਸਾਲ ਪਹਿਲਾਂ ਸੋਲਰ ਫਾਰਮਸ, ਜਿਹੜੀਆਂ ਸੋਲਰ ਵਿੰਡ ਫਾਰਮਸ ਆ ਈਸਟ ਕੋਸਟ ਦੇ ਉੱਤੇ, ਉਦੋਂ ਹੋਇਆ। ਅਟਲਾਂਟਿਕ ਪਾਈਪਲਾਈਨ ਦਾ ਯਾਦ ਹੋਣਾ ਕੁਛ ਵਰੇ ਪਹਿਲਾਂ, ਉਹ ਇੰਨੇ ਕੁ ਜ਼ਿਆਦਾ ਉਹਨਾਂ ਨੇ ਕੰਪਿਊਟਰਾਂ ਦੇ ਉੱਤੇ ਇਨਫਰਾਸਟ੍ਰਕਚਰ ਹਮਲਾ ਕੀਤਾ ਵੀ ਉਦੋਂ ਗੈਸ ਕਿੰਨੀ ਉੱਧਰਲੇ ਪਾਸੇ ਈਸਟ ਕੋਸਟ ਦੇ ਉੱਤੇ ਇੰਨੀ ਜ਼ਿਆਦਾ ਜਿਹੜੀ ਉਹ ਮਹਿੰਗੀ ਹੋ ਗਈ, ਕਿਉਂਕਿ ਪਾਈਪਲਾਈਨ ਜਿਹੜੀ ਉਹ ਚੱਲ ਨਹੀਂ ਸੀ ਰਹੀ। ਸੋ ਇਹ ਬਹੁਤ ਵੱਡਾ ਇਸ ਟਾਈਮ ਜਿਹੜਾ ਉਹ ਖਤਰਾ ਜਿਹੜਾ ਉਹ ਰਹਿੰਦਾ ਆ। ਬਾਕੀ ਅਕਸਰ ਜਿਹੜਾ ਕਈ ਵਾਰੀ ਸੋਚਦਾ ਨਾ ਵੀ ਮੇਰਾ ਕੀ ਇਹਨਾਂ ਨੇ ਲੈ ਜਾਣਾ ਆ, ਜਾਂ ਇਹਦੇ ਵਿੱਚ ਕੀ ਕਰਨਾ ਆ, ਓਬਵੀਅਸਲੀ ਉਹਨੂੰ ਕਿਸੇ ਪਰਟੀਕੂਲਰ ਬੰਦੇ ਦੇ ਨਾਲ, ਆਮ ਲੋਕਾਂ 'ਚ ਉਹਨਾਂ ਨੂੰ ਕਿਸੇ ਪਰਟੀਕੂਲਰ ਦੇ ਨਾਲ ਨਹੀਂ, ਜਿਹੜਾ ਕੋਈ ਪੱਤਰਕਾਰ ਆ, ਜਾਂ ਜਿੱਦਾਂ ਕੋਈ ਸਰਕਾਰ ਦੇ ਉਲਟ ਬੋਲਣ ਵਾਲਾ ਆ, ਜਿੱਦਾਂ ਕੋਈ ਭਾਰਤ ਦੇ ਉਲਟ ਬੋਲਣ ਵਾਲਾ ਆ, ਉਹ ਜਿਹੜੇ ਲੋਕਾਂ ਦੇ ਪਰਸਨਲ ਅਕਾਊਂਟਸ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਪੇਜਿਸ ਨੂੰ ਹੈਕ ਕਰਨਾ, ਉਹਨਾਂ ਦੀ ਸਿਸਟਮ ਦੇ ਵਿੱਚ ਵੜ ਕੇ ਉਹ ਚੀਜ਼ਾਂ ਜਿਹੜੀਆਂ ਉਹ ਕੱਢਣੀਆਂ। ਕਿਉਂਕਿ ਅਕਸਰ ਆਪਾਂ ਪਾਸਵਰਡ ਹਰਵਿੰਦਰ ਉੱਦਾਂ ਦਾ ਹੀ ਲਾਉਂਦੇ ਹਾਂ, ਜਾਂ ਕੋਈ ਤਰੀਕਾ ਹੁੰਦੀਆਂ, ਜਾਂ ਕੋਈ ਨਾਮ ਹੁੰਦਾ, ਜਾਂ ਉਹਨਾਂ ਸਾਰੀਆਂ ਚੀਜ਼ਾਂ ਦਾ ਮੇਲ ਜੋਲ ਹੁੰਦਾ ਆ, ਤੇ ਉਹ ਤੁਹਾਡੇ ਜਦੋਂ ਹੈਕ ਕਰਦੇ ਆ ਸਿਸਟਮਸ ਦੇ ਵਿੱਚ, ਤੁਹਾਡੇ ਉਹਨਾਂ ਨੇ ਨਾਮ, ਤੁਹਾਡੀ ਕਿੱਦਾਂ ਹੈਗੀਆਂ ਤਸਵੀਰਾਂ, ਉਹ ਬਹੁਤ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਬੰਦਾ ਦੇਖ ਕੇ ਤੇ ਉਹ ਗੈਸ ਕਰਦੇ। ਉਹ ਕੰਮ ਹੀ ਅੱਜ ਕੱਲ੍ਹ ਇਦਾਂ ਦਾ ਜਿਹੜਾ ਹੋ ਰਿਹਾ। ਸੋ ਆਪਾਂ ਨੂੰ ਬਹੁਤ ਹੀ ਜ਼ਿਆਦਾ ਧਿਆਨ ਵੀ ਜਿਹੜਾ ਉਹ ਰੱਖਣਾ ਚਾਹੀਦਾ ਹੈਗਾ ਆ। ਤੇ ਜੀ ਵੇਖੋ ਰਾਜਕਾਰਨ, ਉਹਦੇ 'ਚ ਆਪਾਂ ਪਹਿਲਾਂ ਵੀ ਗੱਲ ਕੀਤੀ ਨਾ ਕਿ ਸਾਈਬਰ, ਆਪਾਂ ਹੁਣ ਜੋ ਸਾਡੀ ਜਿਹੜੀ ਲਾਈਫ ਆ ਸਾਰੀ ਸਾਈਬਰ ਬੇਸਡ ਹੋਈ ਜਾਂਦੀ ਆ। ਤੁਸੀਂ ਵੀ ਐਗਜ਼ਾਮਪਲ ਲਈ ਕਾਰਸ ਦੀ,
ਉਹ ਤੋਂ ਪਹਿਲਾਂ ਵੈਸੇ ਨਾਰਮਲ ਐਗਜ਼ਾਮਪਲ ਆ, ਹੋਰ ਨਹੀਂ ਕੁਛ ਬੰਦੇ ਦੀ ਬੈਂਕ ਅਕਾਊਂਟ ਇਨਫੋਰਮੇਸ਼ਨ ਤਾਂ ਫੋਨ ਉੱਪਰ ਹੁੰਦੀ ਹੈ ਨਾ, ਹੁੰਦੀ ਹੈ ਬਿਲਕੁਲ ਨਾ, ਜਾਂ ਕ੍ਰੈਡਿਟ ਕਾਰਡ ਤੁਸੀਂ ਪਾਏ ਹੁੰਦੇ ਆ, ਸੋ ਫੋਨ ਦੀ ਹੈਕਿੰਗ ਵੀ ਹੁੰਦੀ ਹੈ ਇਸ ਤਰ੍ਹਾਂ। ਸੋ ਕਾਫੀ ਮਤਲਬ ਵੀ ਇਹ ਡਿਨਾਇਲ ਨਹੀਂ, ਆਪਾਂ ਬਾਰ-ਬਾਰ ਆਪਣੇ ਟੈਕ ਸ਼ੋ ਦੇ ਵਿੱਚ ਇਹ ਗੱਲ ਕਰਦੇ ਹਾਂ ਵੀ ਕਈ ਆਪਣੀ ਕਮਿਊਨਿਟੀ ਦੇ ਵਿੱਚ ਖਾਸ ਤੌਰ ਤੇ ਇਹ ਲੋਕ ਕਹਿੰਦੇ ਵੀ ਆਪਾਂ ਇਹ ਟੈਕਨੋਲੋਜੀ ਵਾਲੇ ਬੰਦੇ ਨਹੀਂ, ਸਾਡਾ ਟੈਕਨੋਲੋਜੀ ਨਾਲ ਕੋਈ ਲੈਣਾ ਦੇਣਾ ਨਹੀਂ, ਆਪਾਂ ਕੀ ਕਰਨਾ ਇਹਨਾਂ ਗੱਲਾਂ ਬਾਤਾਂ ਤੋਂ। ਸੋ ਆਪਾਂ ਬਾਰ-ਬਾਰ ਇਹੀ ਗੱਲ ਕਰਦੇ ਹਾਂ ਕਿ ਡਜ਼ਨਟ ਮੈਟਰ ਤੁਸੀਂ ਟੈਕਨੋਲੋਜੀ ਦੇ ਵਿੱਚ ਪ੍ਰੋ ਹੈਗੇ ਹੋ ਜਾਂ ਟੈਕਨੋਲੋਜੀ ਨੂੰ ਵਰਤਦੇ ਹੋ ਜਾਂ ਨਹੀਂ ਵਰਤਦੇ, ਵੱਖਰੀ ਗੱਲ ਆ, ਪਰ ਜਿਹੜੀ ਟੈਕਨੋਲੋਜੀ ਆ ਉਹਨੂੰ ਉਹ ਤੁਹਾਨੂੰ ਇਫੈਕਟ ਕਰਦੀ ਹੈ ਤੇ ਉਹਦੀ ਅੰਡਰਸਟੈਂਡਿੰਗ ਹੋਣੀ ਕਿਸੇ ਨਾ ਕਿਸੇ ਹੱਦ ਤੱਕ ਤੁਹਾਨੂੰ ਬਹੁਤ ਜ਼ਰੂਰੀ ਆ। ਬਿਲਕੁਲ ਇਹੀ ਗੱਲ ਆ। ਅਕਸਰ ਨਾ ਕਈਆਂ ਨੇ ਹਰਵਿੰਦਰ ਜੀ ਇਹਦੇ ਵਿੱਚ ਗੱਲ ਕਰੀਏ, ਕਈਆਂ ਨੂੰ ਫੇਸਬੁੱਕ ਤੇ ਆਪਣੇ ਹੀ ਲੋਕਾਂ ਦੇ ਕੋਲੋਂ ਮੈਸੇਜ ਆਏ ਹੁੰਦੇ ਆ, ਚੈੱਕ ਆਊਟ ਦਿਸ ਵੀਡੀਓ। ਉਹ ਕਈ ਵਾਰੀ ਉਹ ਜਿਹੜਾ ਫਾਰਮ ਵਾਲੀ ਤੁਸੀਂ ਗੱਲ ਕਰਦੇ ਨਾ ਵੀ ਉਹ ਕਈ ਦੀ ਇਦਾਂ ਦੀ ਹੁੰਦੀ, ਬੰਦਾ ਕਲਿੱਕ ਕਰ ਵੇਂਦਾ ਆ ਤੇ ਫਿਰ ਵੇਂਦਾ ਵੀ ਇਹ ਜਿਹੜਾ ਕੀ ਹੋ ਗਿਆ। ਕਦੀ WhatsApp ਤੇ ਆਏ ਹੁੰਦੇ, ਕਦੀ ਫੇਸਬੁੱਕ ਤੇ ਮੈਸੇਂਜਰ ਤੇ ਆਏ ਹੁੰਦੇ, ਜਾਂ ਹੋਰ ਵੀ ਜਿਹੜੇ ਤੁਸੀਂ ਇੰਸਟਾਗ੍ਰਾਮ ਜਾਂ ਹੋਰ ਚੀਜ਼ਾਂ ਜਿਹੜੀਆਂ ਉਹ ਵਰਤਦੇ ਆ ਉਹਦੇ ਵਿੱਚ ਆਏ ਜਿਹੜੇ ਉਹ ਹੋ ਸਕਦੇ। ਸੋ ਆਪਾਂ ਨੂੰ ਬਹੁਤ ਹੀ ਜ਼ਿਆਦਾ ਜਿਹੜਾ ਉਹ ਧਿਆਨ ਰੱਖਣ ਦੀ ਜ਼ਰੂਰਤ ਜਿਹੜੀ ਉਹ ਹੈਗੀ ਆ। ਤੇ ਹਰਵਿੰਦਰ ਇਸ ਦੇ ਵਿੱਚ ਜੇ ਆਪਾਂ ਅੱਗੇ ਹੁਣ ਵੱਧਦੇ ਆ, ਸਾਈਬਰ ਸਿਕਿਉਰਿਟੀ ਜਿਹੜੀ ਇਨਫੋਰਮੇਸ਼ਨ ਸਿਕਿਉਰਿਟੀ ਆ, ਇਹ ਕਿੱਦਾਂ ਜਿਹੜਾ ਉਹ ਦੇਖਿਆ ਜਾਂਦਾ, ਇਨਫੋਰਮੇਸ਼ਨ ਨੂੰ ਹੀ ਬਚਾਉਣਾ ਜਿਹੜਾ ਉਹ ਬੇਸਿਕਲੀ ਹੁੰਦਾ ਹੈ। ਹਾਂਜੀ, ਸੋ ਤੋਂ ਪਹਿਲਾਂ ਰਾਜਕੁਮਾਰ ਆਪਾਂ ਥੋੜੀ ਜਿਹੀ ਇਹਦੇ ਬਾਰੇ ਵੀ ਗੱਲ ਕਰ ਲੈਣੇ। ਪਹਿਲਾਂ ਆਪਾਂ ਗੱਲ ਕੀਤੀ ਕਿ ਸਾਈਬਰ ਥ੍ਰੈਟਸ ਕਿਹੜੇ ਆ। ਹਾਂਜੀ, ਸਾਈਬਰ ਸਿਕਿਉਰਿਟੀ ਕਿਹੜੀ ਆ, ਸਾਈਬਰ ਸਿਕਿਉਰਿਟੀ ਦੀ ਵੀ ਗੱਲ ਕਰ ਲਈ ਵੀ ਕਿਹੜੇ ਤਰ੍ਹਾਂ ਦੀ ਸਾਈਬਰ ਸਿਕਿਉਰਿਟੀ ਆ। ਮੈਂ ਇਨੀਸ਼ੀਅਲ ਸ਼ੁਰੂਆਤ ਦੇ ਵਿੱਚ ਮਾੜੇ ਬਰੀਫਲੀ ਟੱਚ ਕੀਤਾ, ਆਪਾਂ ਉਹਨੂੰ ਥੋੜਾ ਜਿਹਾ ਡਿਟੇਲਸ ਵਿੱਚ ਗੱਲ ਕਰਦੇ ਹਾਂ, ਹੈ ਨਾ। ਸਭ ਤੋਂ ਪਹਿਲਾਂ ਹੈਗੀ ਆ ਕਿ ਓਵਰ ਦਾ ਪੀਰੀਅਡ ਆਫ ਟਾਈਮ ਅਸੀਂ ਇਹ ਦੇਖਿਆ ਕਿ ਹੁਣ ਸਭ ਕੁਝ ਇੰਟਰਨੈਟ ਬੇਸਡ ਆ, ਤੇ ਉਹਦੇ ਵਿੱਚ ਇਨਕਲੂਡਿੰਗ ਸਾਡਾ ਜਿਹੜਾ ਕ੍ਰਿਟੀਕਲ ਇਨਫਰਾਸਟ੍ਰਕਚਰ ਹੈ ਨਾ। ਕ੍ਰਿਟੀਕਲ ਇਨਫਰਾਸਟ੍ਰਕਚਰ ਤੋਂ ਭਾਵ ਇਹ ਆ ਕਿ ਜਿਹੜੀ ਆਪਣੀਆਂ ਤੁਸੀਂ ਗੈਸ ਦੀ ਗੱਲ ਕੀਤੀ, ਪਰ ਉਸ ਤੋਂ ਬਾਅਦ ਇਲੈਕਟ੍ਰਿਸਿਟੀ ਹੋ ਗਈ, ਜਾਂ ਆਪਣੇ ਗ੍ਰਿਡ, ਪਾਵਰ ਗ੍ਰਿਡ ਹੋ ਗਿਆ, ਜਾਂ ਹੈਲਥ ਰਿਲੇਟਡ ਵਾਟਰ ਸਪਲਾਈ ਹੋ ਗਈ, ਡਿਜੀਟਲ ਇਨਫਰਾਸਟ੍ਰਕਚਰ ਹੋ ਗਿਆ, ਡਿਜੀਟਲ ਸਰਵਿਸ ਪ੍ਰੋਵਾਈਡਰ ਹੋ ਗਿਆ, ਠੀਕ ਹੈ, ਬੈਂਕ ਹੋ ਗਏ ਜਾਂ ਹੋਰ ਇੱਦਾਂ ਨੇ। ਜਿੱਦਾਂ ਤੁਸੀਂ ਮੰਨ ਲਓ ਕਿ ਅੱਜ ਤੁਹਾਡੀ ਇਲੈਕਟ੍ਰਿਸਿਟੀ ਅਮਰੀਕਾ ਵਿੱਚ ਬੈਠੇ ਚਲੇ ਜਾਂਦੇ ਆ, ਕਿੰਨਾ ਕੁਛ ਆਪਣਾ ਇੱਥੇ ਰੁਕ ਜਾਂਦਾ। ਕ੍ਰੈਡਿਟ ਕਾਰਡ ਸਰਵਿਸਿਜ਼, ਪੇਮੈਂਟ ਤੋਂ ਲੈ ਕੇ ਗੈਸ ਸਟੇਸ਼ਨ ਦੇ ਪੰਪ, ਸਭ ਕੁਛ। ਸੋ ਇਹਨਾਂ ਨੂੰ ਸਾਰਿਆਂ ਨੂੰ ਕ੍ਰਿਟੀਕਲ ਇਨਫਰਾਸਟ੍ਰਕਚਰ ਦੇ ਵਿੱਚ ਪਾਇਆ ਜਾਂਦਾ। ਸੋ ਕ੍ਰਿਟੀਕਲ ਇਨਫਰਾਸਟ੍ਰਕਚਰ ਦੀ ਸਾਈਬਰ ਸਿਕਿਉਰਿਟੀ ਤੇ ਗਵਰਨਮੈਂਟਸ ਦਾ ਬਹੁਤ ਪੈਸਾ ਲੱਗ ਰਿਹਾ ਹੈ ਨਾ, ਲੱਗਣਾ ਵੀ ਚਾਹੀਦਾ ਕਿਉਂਕਿ ਇਨਫਰਾਸਟ੍ਰਕਚਰ ਆ। ਸੋ ਉਹਦੇ ਸੰਬੰਧ ਦੇ ਵਿੱਚ ਹੈ ਨਾ ਵੱਖ-ਵੱਖ ਦੇਸ਼ਾਂ ਦੇ ਰੈਗੂਲੇਸ਼ਨਸ ਵੀ ਇਹਦੇ ਉੱਤੇ ਬਣਾਈਆਂ ਹੋਈਆਂ ਵੀ ਤੁਸੀਂ ਕਿਸੇ ਤਰੀਕੇ ਦਾ ਜਦੋਂ ਇਨਫਰਾਸਟ੍ਰਕਚਰ ਬਣਾਉਨੇ ਹੋ। UK ਦੇ ਵਿੱਚ NIS ਰੈਗੂਲੇਸ਼ਨਸ ਵੀ ਹੈਗੀਆਂ ਇਹਦੇ ਸੰਬੰਧ 'ਚ, ਹੋਰ ਵੀ ਦੇਸ਼ਾਂ ਦੀਆਂ ਆਪਣੀਆਂ। ਫਿਰ ਤੁਸੀਂ ਹੁਕਸ ਆਲਰੇਡੀ ਪਲੇਸ ਦੇ ਵਿੱਚ ਰੱਖਣੀਆਂ ਕਿ ਜੇ ਕੱਲ ਨੂੰ ਸਾਨੂੰ ਲੋੜ ਪਏ ਤੇ ਆਪਾਂ ਉਹਨਾਂ ਨੂੰ ਵਰਤ ਸਕੀਏ, ਤੁਹਾਡੇ ਪ੍ਰੋਸੈਸਿਸ ਕੀ ਆ। ਸੋ ਇਹ ਹੋ ਗਿਆ ਕ੍ਰਿਟੀਕਲ ਇਨਫਰਾਸਟ੍ਰਕਚਰ। ਆਪਾਂ ਨੰਬਰ 2 ਦੀ ਗੱਲ ਕਰਦੇ ਤਾਂ ਨੈਟਵਰਕ ਇਨਫਰਾਸਟ੍ਰਕਚਰ ਹੈ ਨਾ। ਨੈਟਵਰਕ ਇਨਫਰਾਸਟ੍ਰਕਚਰ ਦੇ ਵਿੱਚ ਜਿਹਦੇ ਵਿੱਚ ਅਸੀਂ ਵੀ ਹੈ ਨਾ ਗੱਲਬਾਤ ਕਰ ਰਹੇ ਹਾਂ, ਜਾਂ ਸਾਡੇ ਰੇਡੀਓ ਦੇ ਵਿਊਅਰਸ ਜਾਂ ਲਿਸਨਰ ਜਿਹੜੇ ਆ ਸੁਣ ਰਹੇ ਆ ਸਾਰੀ ਚੀਜ਼ਾਂ ਨੂੰ, ਇਹ ਥਰੂ ਨੈਟਵਰਕ ਆ ਜੀ, ਹੈ ਨਾ। ਸੋ ਜਿਹੜੇ ਤੁਹਾਡੇ ਨੈਟਵਰਕ ਆਰਕੀਟੈਕਚਰ, ਤੁਹਾਡੇ ਸਰਵਰ ਹੋ ਗਏ ਜਿਹਦੇ ਤੇ ਤੁਹਾਡੇ ਸਰਵਰ ਹੋਸਟਡ ਆ, ਤੁਹਾਡੀ ਕਾਲਸ ਆ, ਤੁਹਾਡੇ ਵਾਇਰਲੈਸ ਆ ਘਰਾਂ ਦੇ, ਹੈ ਨਾ, ਤੇ ਹੋਰ ਜਿਹੜੀ ਤੁਹਾਡੀ ਨੈਟਵਰਕ ਪ੍ਰੋਟੋਕਾਲਸ ਆ, ਇਹ ਸਾਰਿਆਂ ਨੂੰ ਦੇ ਸੰਬੰਧ ਨੂੰ ਕਹਿੰਦੇ ਆ ਨੈਟਵਰਕ ਸਿਕਿਉਰਿਟੀ। ਠੀਕ ਹੈ। ਅਗਲੀ ਜਿਹੜੀ ਰਾਜਕਰਨ ਉਹ ਵੀ ਦਿਨੋਂ ਦਿਨ ਕਾਫੀ ਪਪੂਲਰ ਹੋ ਰਹੀ, ਪਿਛਲੇ ਡੈਕੇਡ ਵਿੱਚ ਤੇ ਬਹੁਤ ਜ਼ਿਆਦਾ ਪਪੂਲਰ ਹੋਈ, ਉਹਨੂੰ ਕਹਿੰਦੇ ਕਲਾਊਡ ਸਿਕਿਉਰਿਟੀ ਹੈ ਨਾ। ਹੁਣ ਵੇਖੋ ਸਾਡਾ ਸਾਰੇ ਦਾ ਸਾਰਾ ਡੇਟਾ, ਭਾਵੇਂ ਤੁਸੀਂ ਫੋਨ ਲੈ ਲਓ, ਭਾਵੇਂ ਮੈਂ ਯੂਜ਼ਰ ਦੇ ਲੈਵਲ ਦੀ ਗੱਲ ਕਰੂੰਗਾ ਕਿਉਂਕਿ ਉਹ ਛੇਤੀ ਸਮਝ ਆ ਜਾਂਦੀ, ਐਂਟਰਪ੍ਰਾਈਜ਼ ਦੀ ਆਪਾਂ ਐਕਸਕਲੂਡ ਕਰ ਦਿੰਦੇ, ਪਰ ਆਪਣੇ ਫੋਨ ਦੇ ਉੱਤੇ ਤੁਹਾਡਾ ਜਿਹੜਾ ਬੈਕਅਪ ਹੋ ਰਿਹਾ ਹੁੰਦਾ ਕਲਾਊਡ ਦੇ ਉੱਪਰ, ਹੈ ਨਾ, ਜਾਂ ਹੋਰ ਤੁਹਾਡੀਆਂ ਸਰਵਿਸਿਜ਼ ਆ, ਜਿਹੜੇ ਫੋਨ ਦੀ ਤੁਹਾਡੀ ਐਪਲੀਕੇਸ਼ਨਸ ਆ, ਇਹ ਸਾਰਾ ਡੇਟਾ ਜਿਹੜਾ ਹੁੰਦਾ ਕਲਾਊਡ ਬੇਸਡ ਹੁੰਦਾ। ਸੋ ਕਲਾਊਡ ਸਿਕਿਉਰਿਟੀ ਐਡੀ ਵੱਡੀ ਆਪਣੇ ਆਪ ਦੇ ਵਿੱਚ ਚੀਜ਼ ਹੈ ਕਿ ਉਹਨੇ ਇੱਕ ਵੱਖਰਾ ਬ੍ਰਾਂਚ ਜਿਹੜਾ ਉਹ ਮੰਨਿਆ ਜਾਂਦਾ। ਅਗਲੀ ਚੀਜ਼ ਹੈਗੀ ਆ IoT, ਇੰਟਰਨੈਟ ਆਫ ਥਿੰਗਸ, ਹੈ ਨਾ। ਉਹਦੇ ਵਿੱਚ ਤੁਹਾਡੀ ਸਮਾਰਟ ਡਿਵਾਈਸਿਸ ਹੋ ਗਈਆਂ, ਜਿੱਦਾਂ ਤੁਹਾਡੇ ਸਮਾਰਟਫੋਨ ਹੋ ਗਏ, ਤੁਹਾਡੇ ਘਰਾਂ ਦੇ ਵਿੱਚ ਹੈ ਨਾ ਵੌਇਸ ਅਸਿਸਟਡ ਡਿਵਾਈਸਿਸ ਹੁੰਦੀਆਂ, ਤੁਹਾਡੇ ਘਰਾਂ ਦੇ ਵਿੱਚ ਅੱਜ ਕੱਲ ਰੋਬੋਟਸ ਵੀ ਹੈਗੇ ਆ ਜਿਹੜੇ ਵੈਕਿਊਮ ਕਲੀਨਰ ਹੁੰਦੇ ਆ। ਉਸ ਤੋਂ ਬਾਅਦ ਸਮਾਰਟ ਫਾਇਰ ਅਲਾਰਮਸ ਵੀ ਅੱਜ ਕੱਲ ਚੱਲਦੇ ਆ, ਹੈ ਨਾ, ਸਮਾਰਟ ਲਾਈਟਾਂ ਹੁੰਦੀਆਂ, ਸਮਾਰਟ ਥਰਮੋਸਟੈਟ ਹੁੰਦੇ ਆ। ਇਹ ਸਾਰੀਆਂ ਚੀਜ਼ਾਂ ਦੀ ਸਿਕਿਉਰਿਟੀ ਵੀ ਬਰਾਬਰ ਦੀ ਆਪਾਂ ਨੂੰ ਲੋੜ ਪੈਂਦੀ ਹੈ। ਅਗਲੀ ਚੀਜ਼ ਹੈਗੀ ਆ, ਉਹ ਤਾਂ ਕਾਫੀ ਮੈਨੂੰ ਲੱਗਦਾ ਕਿ ਸਭ ਤੋਂ ਸ਼ਾਇਦ ਪੁਰਾਣੀ ਹੋਏ ਸਿਕਿਉਰਿਟੀ, ਜਦੋਂ ਸਾਈਬਰ ਸਿਕਿਉਰਿਟੀ ਦੀ ਗੱਲ ਕਰਦੇ ਆ, ਹੈਗੀ ਐਪਲੀਕੇਸ਼ਨ ਸਿਕਿਉਰਿਟੀ, ਹੈ ਨਾ। ਕਿਉਂਕਿ ਜਦੋਂ ਆਪਾਂ ਕੋਈ ਐਪਲੀਕੇਸ਼ਨ ਡਿਵੈਲਪ ਕਰਦੇ ਹਾਂ, ਇਹਦੇ ਵਿੱਚ ਅਸੀਂ ਥੋੜਾ ਜਿਹਾ ਟੈਕਨੀਕਲ ਚਲੇ ਜਾਂਦੇ ਕਿ ਜਦੋਂ ਅਸੀਂ ਐਪਲ ਤੇ
ਐਂਡਰੋਇਡ ਤੇ OS ਦੀ ਗੱਲ ਕਰਦੇ ਹਾਂ, ਐਪਲ ਨੇ ਇਹ ਚੀਜ਼ ਇਹ ਵੰਨ ਤੋਂ ਰੱਖੀ ਹੋਈ ਕਿ ਜਿਹੜੀ ਉਹਨਾਂ ਦੀ ਐਪਸ ਹੁੰਦੀਆਂ ਉਹ ਇਸ ਕੋਡਿੰਗ ਤੇ ਰਿਵਿਊ ਉਹਦੇ ਵਿੱਚ ਇਨਸਿਕਿਉਰ ਡਿਵੈਲਪਮੈਂਟ ਨਾ ਹੋਏ, ਡਿਜ਼ਾਈਨਿੰਗ ਕੋਡਿੰਗ ਹੈ ਨਾ, ਉਹ 'ਚ ਕੋਈ ਫਿਸ਼ਿੰਗ ਸੌਫਟਵੇਅਰ ਨਾ ਹੋਏ। ਇਹ ਸਾਰੀ ਚੀਜ਼ਾਂ ਧਿਆਨ ਰੱਖਣ ਦੇ ਲਈ ਉਹਨੂੰ ਇੱਕ ਪ੍ਰੋਸੈਸ ਦੇ ਥਰੂ ਜਾਣਾ ਪੈਂਦਾ, ਜਦ ਕਿ ਐਂਡਰੋਇਡ ਨੂੰ ਦੇ ਬੇਸ ਜਿਹੜੀਆਂ ਡਿਵੈਲਪਮੈਂਟ ਹੁੰਦੀਆਂ ਵਾ, ਕਿਉਂਕਿ ਰੈਗੂਲੇਟਰੀ ਜਿਹੜੀ ਐਂਡਰੋਇਡ ਦੀ ਉਸ ਹਿਸਾਬ ਦੇ ਨਾਲ ਨਹੀਂ ਹੈਗੀ ਜਿਸ ਹਿਸਾਬ ਦੇ ਨਾਲ ਐਪਲ ਦੀ ਹੈ, ਜਾਂ ਸ਼ਾਇਦ ਕਹਿ ਲਓ ਉਨੀ ਰੋਬਸਟ ਨਹੀਂ ਹੈਗੀ। ਸੋ ਜਿਹੜੇ ਇਹ ਜ਼ਿਆਦਾ ਐਪ ਬੇਸਡ ਜਿਹੜੇ ਲੂਪ ਹੋਲਸ ਹੁੰਦੇ ਆ, ਇਹ ਜ਼ਿਆਦਾ ਆਪਾਂ ਨੂੰ ਐਂਡਰੋਇਡ ਦੇ ਵਿੱਚ ਮਿਲਦੇ। ਸੋ ਐਪਲੀਕੇਸ਼ਨ ਸਿਕਿਉਰਿਟੀ ਜਿਹੜੀ ਬਾਈ ਇਟਸੈਲਫ ਹੈ ਆਪਣੇ ਆਪ 'ਚ ਇੱਕ ਸਾਈਬਰ ਸਿਕਿਉਰਿਟੀ ਦੇ ਇੱਕ ਵੱਡੀ ਟਾਈਪ ਮੰਨੀ ਜਾਂਦੀ। ਜੀ ਜੀ। ਆਪਾਂ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਹਾਂ ਹਰਵਿੰਦਰ, ਗੱਲਬਾਤ ਨੂੰ ਆਪਾਂ ਇੱਦਾਂ ਹੀ ਜਾਰੀ ਰੱਖਾਂਗੇ। ਸਾਈਬਰ ਸਿਕਿਉਰਿਟੀ ਦੇ ਮਾਮਲੇ ਦੇ ਵਿੱਚ ਇਨਫੋਰਮੇਸ਼ਨ ਸਿਕਿਉਰਿਟੀ ਕੀ ਆ, ਕੀ ਲੀਗਲ ਰਿਕੁਆਇਰਮੈਂਟਸ ਹੁੰਦੀਆਂ, ਕੀ ਚੱਲ ਰਿਹਾ ਆ, ਉਸ ਬਾਰੇ ਜਿਹੜੀ ਉਹ ਚਰਚਾ ਆਪਾਂ ਜਾਰੀ ਰੱਖਾਂਗੇ। ਜੁੜੇ ਰਹਿਣਾ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ। ਬੜਾ ਹੀ ਅਹਿਮ ਵਿਸ਼ਾ ਅੱਜ ਦੇ ਯੁੱਗ ਦੇ ਵਿੱਚ, ਇਹ ਬਹੁਤ ਅਹਿਮ ਆ ਤੇ ਆਪਾਂ ਨੂੰ ਇਸ ਦੇ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ। ਸੋ ਇਸ ਲਈ ਆਪਾਂ ਤੁਹਾਡੇ ਲਈ ਇਹ ਪੰਜਾਬੀ ਟੈਕ ਟਾਕ ਦੇ ਵਿੱਚ ਇਸ ਦੇ ਬਾਰੇ ਗੱਲਬਾਤ ਕਰ ਰਹੇ ਹਾਂ। ਮਿਲਦੇ ਹਾਂ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ, ਇਸ ਮੌਕੇ ਪੰਜਾਬੀ ਟੈਕ ਟਾਕ। ਹਰਵਿੰਦਰ ਸਿੰਘ ਕੰਗ ਆਪਣੇ ਨਾਲ ਜੁੜੇ ਹੋਏ ਆ। ਹਰਵਿੰਦਰ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਆਵਾਜ਼ ਹਾਂਜੀ ਹਰਵਿੰਦਰ, ਆਵਾਜ਼ ਨਹੀਂ ਸੀ ਸੁਣ ਪਾ ਰਿਹਾ ਮੈਂ ਤੁਹਾਡੀ। ਹਾਂਜੀ ਬੋਲਿਓ। ਅੱਛਾ ਜੀ, ਮਾਫੀ ਚਾਹੁੰਦਾ। ਜੀ ਜੀ, ਹਾਂਜੀ ਹੁਣ ਸੁਣ ਰਹੀ ਆ ਹਾਂਜੀ ਜੀ। ਸੋ ਆਪਾਂ ਜੀ ਸਾਈਬਰ ਥ੍ਰੈਟਸ ਦੀ, ਸਾਈਬਰ ਵਾਰਫੇਅਰ ਵੀ ਅੱਜ ਕੱਲ੍ਹ ਜਿਹੜਾ ਮੁਲਕਾਂ ਦੇ ਦਰਮਿਆਨ ਜਦੋਂ ਹੁੰਦਾ, ਫਿਰ ਸਾਈਬਰ ਵਾਰਫੇਅਰ ਉਹ ਚੀਜ਼ ਜਿਹੜੀ ਉਹ ਬਣ ਜਾਂਦੀ ਆ। ਸੋ ਕਾਫੀ ਕੁਛ ਇਸ ਦੇ ਵਿੱਚ ਚੱਲ ਰਿਹਾ। ਜਿੱਦਾਂ ਤੁਸੀਂ ਸਾਈਬਰ ਸਿਕਿਉਰਿਟੀ ਦੇ ਮਾਮਲੇ ਨੂੰ ਲੈ ਕੇ ਜਿਹੜਾ ਕਰ ਰਹੇ ਆ, ਇਨਫੋਰਮੇਸ਼ਨ ਸਿਕਿਉਰਿਟੀ, ਉਹ ਇੱਕ ਬੜੀ ਇੱਕ ਅਹਿਮ ਜੀ ਚੀਜ਼ ਜਿਹੜੀ ਉਹ ਬਣੀ ਆ। ਬਹੁਤ ਹੀ ਸੈਂਸਿਟਿਵ ਡਾਟਾ, ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਅਗਲੀਆਂ ਪਿਛਲੀਆਂ ਜਿਹੜੀਆਂ ਉਹ ਹੁੰਦੀਆਂ ਆ, ਉਹ ਉੱਥੇ ਪਈਆਂ ਹੁੰਦੀਆਂ। ਸੋ ਇਨਫੋਰਮੇਸ਼ਨ ਸਿਕਿਉਰਿਟੀ, ਸਾਈਬਰ ਸਿਕਿਉਰਿਟੀ, ਇਹ ਆਪਸ 'ਚ ਕਿੱਦਾਂ ਮਿਲਦੀ ਆ, ਕੀ ਚੀਜ਼ ਕਿੱਦਾਂ ਆਪਾਂ ਦੇਖਦੇ ਹਾਂ? ਰਾਜਕਰ, ਮੈਨੂੰ ਇਹ ਲੱਗਦਾ ਕਿ ਆਪਣੀ ਆਵਾਜ਼ ਦੇ ਵਿੱਚ ਥੋੜਾ ਐਕੋ। ਓਕੇ ਸੋ ਜੀ ਜੇ ਤੁਸੀਂ ਫਿਕਸ ਕਰ ਸਕਦੇ ਹੋ ਜੀ ਹਰਵਿੰਦਰ, ਕੀ ਜੀ। ਠੀਕ ਹੈ? ਨਹੀਂ ਜੀ, ਫਿਰ ਆ ਰਿਹਾ ਐਕੋ। ਜੀ ਹਰਵਿੰਦਰ ਜੀ ਸੋ ਮਾਫੀ ਚਾਹੁੰਦਾ, ਮੈਨੂੰ ਲੱਗਦਾ ਅਜੇ ਵੀ ਆ ਰਿਹਾ, ਪਰ ਮੈਨੂੰ ਇਹ ਨਹੀਂ ਪਤਾ ਮੇਨ ਉਹਦੇ ਵਿੱਚ ਆ ਰਿਹਾ ਕਿ ਨਹੀਂ। ਪਰ ਚਲੋ ਆਪਾਂ ਨਹੀਂ, ਹੁਣ ਠੀਕ ਆ ਜੀ ਰਾਜਕਰ ਜੀ। ਸੋ ਸਾਈਬਰ ਸਿਕਿਉਰਿਟੀ ਤੇ ਇਨਫੋਰਮੇਸ਼ਨ ਸਿਕਿਉਰਿਟੀ ਦੀ ਅਸੀਂ ਗੱਲ ਕੀਤੀ ਹੈ ਨਾ। ਸਾਈਬਰ ਸਿਕਿਉਰਿਟੀ ਆਫਨ ਅਸੀਂ ਇਨਫੋਰਮੇਸ਼ਨ ਸਿਕਿਉਰਿਟੀ, ਕਿਉਂਕਿ ਟਰਮ ਉਦਾਂ ਦੀ ਹੈ, ਸਿਮਿਲਰ ਵੀ ਆ, ਤੁਹਾਨੂੰ ਕਨਫਿਊਜ਼ ਕਰ ਲੈਂਦੇ ਆ। ਸਾਈਬਰ ਸਿਕਿਉਰਿਟੀ ਦਾ ਪ੍ਰਾਇਮਰੀਲੀ ਜਿਹੜਾ ਪਰਪਸ ਹੁੰਦਾ, ਉਹ ਫੋਕਸ ਕਰਦੇ ਜੇ ਤੁਹਾਡੇ ਕੰਪਿਊਟਰ ਸਿਸਟਮਸ ਹੈਗੇ। ਕੰਪਿਊਟਰ ਸਿਸਟਮ ਵਿੱਚ ਇਕੱਲੇ ਕੰਪਿਊਟਰ ਨਹੀਂ, ਨੈਟਵਰਕ ਹੋ ਗਿਆ, ਤੁਹਾਡੇ ਫੋਨ ਹੋ ਗਏ, ਕੰਪਿਊਟਰ ਬੇਸ ਇਹਦੇ ਵਿੱਚ ਪ੍ਰੋਸੈਸਰ ਆ। ਸੋ ਉਹਨਾਂ ਨੂੰ ਅਨਆਥੋਰਾਈਜ਼ ਐਕਸੈਸ ਤੇ ਜਾਂ ਡੈਮੇਜ ਹੋਣ ਤੋਂ ਜਾਂ ਇਨਐਕਸੈਸਿਬਲ ਬਣਾਉਣ ਤੋਂ, ਉਹਨੂੰ ਰੋਕਣ ਦੇ ਲਈ ਉਹਨੂੰ ਸਾਈਬਰ ਸਿਕਿਉਰਿਟੀ ਕਹਿੰਦੇ। ਜਦਕਿ ਇਨਫੋਰਮੇਸ਼ਨ ਸਿਕਿਉਰਿਟੀ ਇੱਕ ਬ੍ਰੌਡਰ ਵੱਡੀ ਕੈਟੇਗਰੀ ਹੈ, ਜਿਹਦੇ ਵਿੱਚ ਤੁਸੀਂ ਸਾਈਬਰ ਸਿਕਿਉਰਿਟੀ ਨੂੰ ਲੈ ਸਕਦੇ ਹੋ, ਪਰ ਉਹਦੇ ਵਿੱਚ ਸਾਰੀ ਦੀ ਸਾਰੀ ਇਨਫੋਰਮੇਸ਼ਨ, ਜਿਹਦੇ ਵਿੱਚ ਤੁਹਾਡੇ ਐਸੈਟਸ ਹੋ ਗਏ, ਹਨਾ, ਭਾਵੇਂ ਉਹ ਹਾਰਡ ਕਾਪੀ ਆ, ਭਾਵੇਂ ਉਹ ਡਿਜੀਟਲ ਫਾਰਮ ਆ, ਉਹਨੇ ਇਹ ਸਮਝਣਾ ਇਸ ਲਈ ਵੀ ਬੜਾ ਇੰਪੋਰਟੈਂਟ ਹੈ, ਕਿਉਂਕਿ ਅਗਲਾ ਜਿਹੜੀ ਅਸੀਂ ਗੱਲਬਾਤ ਕਰਨੀ ਉਹ ਲੀਗਲ ਰਿਕੁਆਇਰਮੈਂਟਸ ਦੀ ਕਰਨੀ ਹੈ। ਸੋ ਇਨਫੋਰਮੇਸ਼ਨ ਸਿਕਿਉਰਿਟੀ ਜਿਹੜੀ ਇੱਕ ਬ੍ਰੌਡਰ ਟਰਮ ਆ, ਪਰ ਜਿੱਦਾਂ ਅਸੀਂ ਪਹਿਲਾਂ ਗੱਲ ਕੀਤੀ ਕਿ ਅੱਜ ਕੱਲ੍ਹ ਆਲਮੋਸਟ ਸਾਰੀਆਂ ਚੀਜ਼ਾਂ ਜਿਹੜੀ ਡਿਜੀਟਲ ਹੋ ਰਹੀਆਂ, ਇਨਕਲੂਡਿੰਗ ਤੁਹਾਡੇ ਐਸੈਟਸ ਦੀ ਜਾਣਕਾਰੀ, ਜਾਂ ਐਸੈਟਸ ਇਨ ਬਾਈ ਇਟਸੈਲਫ, ਹੈ ਨਾ, ਪੈਸੇ ਵੀ, ਡਾਲਰਸ ਵੀ। ਸੋ ਉਹਨਾਂ ਨੂੰ ਜਿਹੜਾ ਸਾਈਬਰ ਸਿਕਿਉਰਿਟੀ ਆ, ਉਹ ਜਿਹੜੇ ਤੁਹਾਡੇ ਕੰਪਿਊਟਰ ਸਿਸਟਮਸ ਆ, ਉਹਨਾਂ ਦੀ ਅਨਆਥੋਰਾਈਜ਼ਡ ਐਕਸੈਸ ਦੇ ਉੱਤੇ ਹੀ ਫੋਕਸ ਕਰਦੇ ਆ ਜੀ। ਜੀ ਬਿਲਕੁਲ। ਸੋ ਡੈਫੀਨੇਟਲੀ ਆਪਾਂ ਨੂੰ ਜਿਹੜਾ ਉਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਲਾਜ਼ਮੀ ਹੈ ਇਸ ਚੀਜ਼ ਦੇ ਵਿੱਚ। ਅੱਗੇ ਲੀਗਲ ਰਿਕੁਆਇਰਮੈਂਟਸ ਦੀ ਜਿਹੜਾ ਤੁਸੀਂ ਜ਼ਿਕਰ ਕੀਤਾ ਆ ਜੀ, ਕਿ ਹਰ ਇੱਕ ਮੁਲਕ ਦੀਆਂ ਵੱਖੋ ਵੱਖਰੀਆਂ ਲੀਗਲ ਰਿਕੁਆਇਰਮੈਂਟਸ ਆ, ਆਪਣੇ ਇੱਥੇ ਕੀ ਹੈ? ਹਾਂਜੀ, ਸੋ ਯੂਐਸ ਤੇ ਯੂਰਪ ਦੇ ਵਿੱਚ ਕਿਉਂਕਿ ਟੈਕਨੋਲੋਜੀ ਤਾਂ ਆਮ ਤੌਰ ਤੇ ਵੇਖਿਆ ਜੇ ਬਾਕੀ ਮੁਲਕਾਂ ਦੇ ਨਾਲੋਂ ਤੁਰਾਈ ਆ, ਤੇ ਇੱਥੇ ਥੋੜੇ ਡੈਮੋਕ੍ਰੇਸੀ ਰੀਅਲ ਫਾਰਮ ਦੇ ਵਿੱਚ ਹੋਣ ਕਰਕੇ ਜਿਹੜੇ ਇੱਥੇ ਯੂਜ਼ਰ ਦੀ ਪ੍ਰੋਟੈਕਸ਼ਨ ਦੇ ਲਈ ਲਾਜ਼ ਜਿਹੜੇ ਬਣੇ ਆ, ਉਹ ਵੀ ਕਾਫੀ ਅਪਲਾਈ ਹੁੰਦੇ ਆ। ਸੋ ਅਸੀਂ ਕਿਉਂਕਿ ਸਾਡਾ ਹੈਡਕੁਆਟਰ ਯੂਨਾਈਟਿਡ ਸਟੇਟਸ ਦੇ ਵਿੱਚ, ਆਪਾਂ ਗੱਲਬਾਤ ਵੀ ਇੱਥੋਂ ਸ਼ੁਰੂ ਕਰਦੇ ਹਾਂ। ਇਹ ਕਾਫੀ ਕਾਮਨ, ਸਾਰਿਆਂ ਨੇ ਨਾਂ ਸੁਣਿਆ ਹੋਣਾ ਵਾ, ਹਿੱਪਾ ਕਰਕੇ, HIPAA, ਹਨਾ। ਜਿੰਨੇ ਵੀ ਆਪਣੇ ਮੈਡੀਕਲ ਦੇ ਨਾਲ ਸੰਬੰਧਿਤ ਲੋਕ ਆ, ਜਾਂ ਆਪਾਂ ਜਦੋਂ ਜਾਂਦੇ ਵੀ ਆ ਡਾਕਟਰ ਦੀ ਵਿਜ਼ਿਟ ਤੇ ਕਰਕੇ, ਸਾਨੂੰ ਪੇਪਰ ਵਰਕ ਥੋੜਾ ਜਿਹਾ ਪੜਾਉਂਦੇ ਆ, ਉਹਦੇ ਵਿੱਚ ਕਹਿੰਦੇ ਕਿ ਯੂ ਆਰ ਪ੍ਰੋਟੈਕਟਡ ਅੰਡਰ ਹਿੱਪਾ ਲਾਅ, ਹਨਾ। ਹਿੱਪਾ ਦਾ ਮਤਲਬ ਹੁੰਦਾ ਵਾ ਹੈਲਥ ਇੰਸ਼ੋਰੈਂਸ ਪੋਰਟੇਬਿਲਿਟੀ ਐਂਡ ਅਕਾਊਂਟੇਬਿਲਿਟੀ ਐਕਟ। ਇੱਕ ਯੂਨਾਈਟਿਡ ਸਟੇਟਸ ਦਾ ਫੈਡਰਲ ਲਾਅ ਆ, ਜਿਹਦੇ ਵਿੱਚ ਜਿਹੜੀ ਤੁਹਾਡੀ ਇਨਫੋਰਮੇਸ਼ਨ ਆ, ਜਦੋਂ ਕਿਉਂਕਿ ਅੱਜ ਤਾਂ ਪਹਿਲਾਂ ਦੱਸਿਆ ਕਲਾਊਡ ਦੇ ਉੱਤੇ ਹੋਸਟ ਕਰਦੇ ਸਾਰੀ ਜਾਣਕਾਰੀ ਹੈ, ਨੈਟਵਰਕ ਸਰਵਰਸ ਦੇ ਉੱਤੇ ਇਨਫੋਰਮੇਸ਼ਨ ਹੁੰਦੀ ਆ, ਤੇ ਉਹਦੇ ਵਿੱਚ ਉਹਨਾਂ ਤੁਹਾਨੂੰ ਇੰਸ਼ੋਰ ਕਰਨਾ ਹੁੰਦਾ ਕਿ ਜਿਹੜੀ ਤੁਹਾਡੀ ਜਾਣਕਾਰੀ ਆ, ਇਹ ਪ੍ਰੋਟੈਕਟਡ ਜਿਹੜਾ ਅੰਡਰ ਹਿੱਪਾ ਲਾਅ, ਕਿਸੇ ਨਾਲ ਅਨਆਥੋਰਾਈਜ਼ਡ ਸ਼ੇਅਰ ਨਹੀਂ ਕਰ ਸਕਦੇ, ਹੈ ਜੀ। ਇਸੇ ਤਰ੍ਹਾਂ ਇੱਕ ਗ੍ਰੈਮ ਲੀਚ ਬਿਲੇ ਐਕਟ ਕਰਕੇ ਆ, ਉਹ ਰੈਗੂਲੇਸ਼ਨ ਵਿੱਚ ਇਹ ਹੁੰਦੇ ਵੀ ਜੇ ਤੁਹਾਡੇ ਉਹ ਬੈਂਕਾਂ ਦੇ ਨਾਲ ਸੰਬੰਧਿਤ ਆ, ਕਿ ਜਿਹੜੀ ਤੁਹਾਡੀ ਫਾਈਨੈਂਸ਼ੀਅਲ ਜਾਣਕਾਰੀ ਆ, ਉਹ ਸੇਫ ਐਂਡ ਸਿਕਿਉਰ ਉਹਨਾਂ ਸਾਂਭੀ ਹੋਈ ਆ, ਤੇ ਉਹਦੀ ਆਥੋਰਾਈਜ਼ਡ ਲੋਕਾਂ ਨੂੰ ਹੀ ਉਹ ਇਨਫੋਰਮੇਸ਼ਨ ਤੁਹਾਡੀ ਮਰਜ਼ੀ ਦੇ ਨਾਲ ਦੇ ਸਕਦੇ ਆ, ਜਾਂ ਹੋਰ ਕੁਛ ਉਹਦੇ ਲਾਜ਼ ਹੁੰਦੇ ਕਿ ਗਵਰਨਮੈਂਟ ਚਾਹੇ, ਜਾਂ ਜਿਹਨਾਂ ਨਾਲ ਉਹਨਾਂ ਸ਼ੇਅਰ ਕਰਨੀ ਆ।
ਤੇ ਅਗਲੀ ਆ ਜਾਂਦੀ ਆ ਜਿਹੜੀ ਵੱਡੀ ਇੰਡਸਟਰੀ ਆ, ਪੇਮੈਂਟ ਕਾਰਡ ਇੰਡਸਟਰੀ, ਉਹਨਾਂ ਦੇ ਰੂਲਸ ਆਪਣੇ ਆ। ਪੇਮੈਂਟ ਕਾਰਡ ਇੰਡਸਟਰੀ ਡੇਟਾ ਸਿਕਿਉਰਿਟੀ ਸਟੈਂਡਰਡ PCI DSS ਛੋਟਾ ਨਾਂ ਉਹਦਾ, ਉਹਦੇ ਵਿੱਚ ਮੇਕ ਸ਼ੋਰ ਕਰਦੇ ਕਿ ਤੁਹਾਡੇ ਜਿਹੜੇ ਕ੍ਰੈਡਿਟ ਕਾਰਡ ਦਾ ਡੇਟਾ ਵਾ ਜਾਂ ਕ੍ਰੈਡਿਟ ਹਿਸਟਰੀ ਆ ਉਹਨੂੰ ਪੂਰੀ ਕੋਸ਼ਿਸ਼ ਦੇ ਨਾਲ ਕਰਕੇ ਉਹਨੂੰ ਸਿਕਿਉਰ ਕਰ ਸਕਣ, ਹੈਨਾ, ਤੇ ਕਿੰਨਾ ਦੇ ਨਾਲ ਉਹਨਾਂ ਸ਼ੇਅਰ ਕਰਨੀ ਆ, ਕਿਹੜੀ ਚੀਜ਼ਾਂ ਤੋਂ ਤੁਸੀਂ ਪ੍ਰੋਟੈਕਟਡ ਹੋ, ਹੈਨਾ। ਸੋ ਇਹ ਜਿਹੜੀ ਦਿਨੋਂ ਦਿਨ ਇਹ ਹੋਰ ਵੀ ਇਵੋਲਵ ਹੋ ਰਹੀ ਆ। ਫਿਰ ਇਹਦੇ ਵਿੱਚ ਰਾਜ ਕਰਨੇ ਇੱਕ ਐਗਜ਼ੈਕਟਿਵ ਆਰਡਰ ਹੋਰ ਬਣਿਆ ਸੀ, ਹੈਨਾ। ਓਕੇ, ਕਿਉਂਕਿ ਪਿੱਛੇ ਜੇ ਤੁਸੀਂ ਨੋਟ ਕੀਤਾ ਹੋਣਾ, ਉਹਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਉਹਦੀ ਥੋੜੀ ਹਿਸਟਰੀ ਦੱਸਦੇ ਨੇ। ਪਿੱਛੇ ਜੇ ਤੁਸੀਂ ਅੱਜ ਤੋਂ 3-4 ਸਾਲ ਪਹਿਲਾਂ ਕਾਫੀ ਉੱਤੇ ਥੱਲੇ ਜਿਹੜੇ ਆ ਅਟੈਕ ਹੋਏ ਸੀ US ਐਸੈਟਸ ਦੇ ਉੱਤੇ। ਜੀ ਤੇ ਫਿਰ ਪ੍ਰੈਜ਼ੀਡੈਂਟ ਨੇ ਇੱਕ ਐਗਜ਼ੈਕਟਿਵ ਆਰਡਰ ਕੱਢਿਆ ਸੀ ਔਨ ਨੇਸ਼ਨਸ ਸਾਈਬਰ ਸਿਕਿਉਰਿਟੀ 2021 ਦੇ ਵਿੱਚ, ਕਿ ਕਿਉਂਕਿ ਜਿਹੜੇ ਹਾਈ ਪ੍ਰੋਫਾਈਲ ਸਿਕਿਉਰਿਟੀ ਅਟੈਕਸ ਹੋਏ ਸੀ, ਉਹਦੇ ਵਿੱਚ ਐਗਜ਼ੈਕਟਿਵ ਆਰਡਰ ਦੇ ਨਾਲ ਕਾਫੀ ਜਿਹੜੀ ਫੰਡਿੰਗ ਆ ਉਹ ਪ੍ਰੋਵਾਈਡ ਹੋਈ ਟੂ ਮਾਡਰਨਾਈਜ਼ ਸਾਈਬਰ ਸਿਕਿਉਰਿਟੀ ਬਾਈ ਇੰਪਲੀਮੈਂਟਿੰਗ ਪ੍ਰੋਟੈਕਟਡ ਨੈਟਵਰਕਸ, ਖਾਸ ਤੌਰ ਤੇ ਫੈਡਰਲ ਇੰਸਟੀਟਿਊਸ਼ਨਸ ਦੇ ਵਿੱਚ। ਠੀਕ ਹੈ, ਕਿਉਂਕਿ ਕੁਝ ਸਮਾਂ ਪਹਿਲਾਂ ਤੁਸੀਂ ਦੇਖਿਆ ਹੋਣਾ ਵੀ ਲੋਕੀ ਜਿਹੜੇ ਆਪਣੇ ਮੇਜਰ ਐਸੈਟਸ ਉੱਤੇ ਹਮਲਾ ਕਰ ਦਿੰਦੇ ਸੀ, ਪਰ ਉਹਦੇ ਤੋਂ ਟ੍ਰੇਸ ਨਹੀਂ ਸੀ ਹੁੰਦੇ ਇਨਫੋਰਮੇਸ਼ਨ ਆਈ ਕਿੱਥੋਂ, ਹੈ ਨਾ। ਹਾਂਜੀ, ਦੋਸ਼ ਇਹ ਲੱਗਦਾ ਸੀ ਕਿ ਸਟੇਟ ਐਕਟਸ ਤੇ ਕੋਈ ਚਾਈਨਾ ਦਾ, ਕੋਈ ਨਾਰਥ ਕੋਰੀਆ ਦਾ ਨਾਲ ਆਉਂਦਾ ਸੀ, ਹਨਾ। ਤੇ ਪਰ ਉਹਦੇ ਵਿੱਚ ਇਸ ਐਗਜ਼ੈਕਟਿਵ ਆਰਡਰ ਦੇ ਵਿੱਚ ਇਹ ਹੈ ਕਿ ਉਹਨਾਂ ਨੂੰ ਅਸੀਂ ਪ੍ਰਾਈਵੇਟ ਪਬਲਿਕ ਦੇ ਨਾਲ ਕੋਲੈਬੋਰੇਸ਼ਨ ਕਰਕੇ ਵੱਖ-ਵੱਖ ਦੇਸ਼ਾਂ ਦੇ ਨਾਲ ਇੰਸਟੀਟਿਊਸ਼ਨਲਾਈਜ਼ਡ ਗੱਠਜੋੜ ਹੋਏ ਤਾਂ ਕਿ ਇਹਨਾਂ ਚੀਜ਼ਾਂ ਉੱਤੇ ਰੋਕ ਲਾਈ ਜਾ ਸਕੇ। ਠੀਕ ਹੈ ਜੀ। ਸੋ ਆਪਾਂ ਅੱਗੇ ਚੱਲਦੇ ਹਾਂ। ਆਈ ਥਿੰਕ ਇਹਦੇ ਵਾਸਤੇ ਉਹਨਾਂ ਤਕਰੀਬਨ $3 ਬਿਲੀਅਨ ਜਿਹੜੀ ਆ ਉਹਦੀ ਗ੍ਰਾਂਟਸ ਜਾਂ ਇਹਦੇ ਉੱਤੇ ਡਿਵੈਲਪਮੈਂਟ ਉੱਤੇ ਉਹਨਾਂ ਲਾਇਆ ਸੀ। ਅੱਗੇ ਅਸੀਂ ਗੱਲ ਚੱਲਦੇ ਯੂਰਪ ਦੇ ਵਿੱਚ, ਹਨਾ। ਯੂਰਪ ਜਿਹੜੀ ਇਨਫੋਰਮੇਸ਼ਨ ਖਾਸ ਤੌਰ ਤੇ ਸਿਕਿਉਰਿਟੀ ਨੂੰ ਲੈ ਕੇ ਬਹੁਤ ਉਹਨਾਂ ਦੇ ਜਿਹੜੇ ਰੂਲਸ ਆ ਰੈਗੂਲੇਸ਼ਨ ਆ ਉਹ ਸਖਤ ਆ। ਖਾਸ ਤੌਰ ਤੇ ਅਸੀਂ ਪਿੱਛੇ ਜੇ ਵੀ ਗੱਲ ਕਰਦੇ ਰਹੇ ਕਿ ਐਪਲ, ਗੂਗਲ ਜਿਹੜੇ ਨੇ ਐਂਟੀ ਟਰਸਟ ਲਾਜ਼ ਦੇ ਅੰਡਰ ਇਹਨਾਂ ਨੂੰ ਕਾਫੀ ਵਾਰ ਫਾਈਨ ਹੁੰਦਾ, ਜਾਂ ਹੈਂਡਲਿੰਗ ਪਬਲਿਕ ਯੂਜ਼ਰ ਇਨਫੋਰਮੇਸ਼ਨ ਯੂਰਪ ਦੇ ਵਿੱਚੋਂ ਹੀ ਕਾਫੀ ਅਸੀਂ ਦੇਖਿਆ, ਯੂਕੇ ਜਾਂ ਮੇਨਲੈਂਡ ਯੂਰਪ ਤੋਂ, ਹਨਾ। ਸੋ ਇਹਨਾਂ ਦੀ ਨਾ ਇੱਕ GDPR ਕਹਿੰਦੇ ਆ ਉਹਨੂੰ, ਜਨਰਲ ਡੇਟਾ ਪ੍ਰੋਟੈਕਸ਼ਨ ਰੈਗੂਲੇਸ਼ਨ। ਠੀਕ ਹੈ। ਇਹ ਇਹਨਾਂ ਦੇ ਇਹ ਰੈਗੂਲੇਸ਼ਨ ਜਿਹੜੀਆਂ ਮੋਟੇ ਤੌਰ ਦੇ ਉੱਤੇ ਕਹਿ ਦਈਏ ਕਿ ਬਹੁਤ ਜ਼ਿਆਦਾ ਸਖਤ ਆ, ਤੇ ਸਖਤ ਤੇ ਚਲੋ ਇੱਕ ਪਾਸੇ, ਪਰ ਉਹਦੇ ਵਿੱਚ ਇਹ ਹੈ ਕਿ ਜਿੱਦਾਂ ਹੁਣ ਤੁਸੀਂ ਮੰਨ ਲਓ ਕੋਈ ਕਿਸੇ ਆਰਗੇਨਾਈਜੇਸ਼ਨ ਕੋ ਜਾਂਦੇ ਹੋ, ਬੈਂਕਿੰਗ ਕੋ ਜਾਂਦੇ ਹੋ, ਹੋਰ ਹੈ ਨਾ, ਅਸੀਂ ਮੈਡੀਕਲ ਦੀ ਗੱਲ ਪਹਿਲਾਂ ਕੀਤੀ, ਤੇ ਉਹਦੇ ਵਿੱਚ 5-7-10 ਪੇਜ ਤੁਹਾਨੂੰ ਦੇ ਦਿੰਦੇ ਆ ਵੀ ਆਹ ਇੱਥੇ ਸਾਈਨ ਕਰ ਦਿਓ ਜੀ। ਹੁਣ ਕਿਹੜਾ 5-7-10 ਪੇਜ ਪੜ੍ਹੇ? ਕੋਈ ਵੀ ਨਹੀਂ ਪੜ੍ਹਦਾ, ਕੋਈ ਨਹੀਂ ਪੜ੍ਹਦਾ, ਸਾਰੇ ਹੈ ਨਾ ਇਨੀਸ਼ੀਅਲ ਕਰ ਦਿੰਦੇ ਜਾਂ ਸਾਈਨ ਕਰ ਦਿੰਦੇ ਆ। ਸੋ ਜਿਹੜੇ GDPR ਆ ਯੂਰਪੀਅਨ ਯੂਨੀਅਨ ਦਾ ਜਨਰਲ ਡੇਟਾ ਪ੍ਰੋਟੈਕਸ਼ਨ ਰੈਗੂਲੇਸ਼ਨ, ਉਹਦੇ ਵਿੱਚ ਖਾਸ ਤੌਰ ਤੇ ਉਹਨੇ ਇਹ ਰੱਖਿਆ ਕਿ ਤੁਸੀਂ ਕਲੀਅਰ ਤੇ ਟਰਾਂਸਪੇਰੈਂਟ ਇਨਫੋਰਮੇਸ਼ਨ ਦੇਣੀ ਹੈ ਵੀ ਡੇਟਾ ਮੋਟੇ ਤੌਰ ਦੇ ਉੱਤੇ। ਇਹ ਨਹੀਂ ਵੀ 5 ਪੇਜਾਂ ਦੀ ਸਮਰੀ, ਤੁਸੀਂ ਹੁਣ ਜਿੰਨੀ ਕਲੀਅਰ ਪੋਸੀਬਲ ਹੋ ਸਕੇ ਵੀ ਤੁਹਾਡਾ ਡੇਟਾ ਕਿੱਦਾਂ ਕਲੈਕਟ ਕੀਤਾ ਜਾਓ, ਕਿੱਦਾਂ ਸਟੋਰ ਕੀਤਾ ਜਾਓ, ਤੇ ਕਿੱਦਾਂ ਯੂਜ਼ ਕੀਤਾ ਜਾਓ। ਹਾਂ, ਬਿਲਕੁਲ ਬਿਲਕੁਲ। ਸੋ ਉਹ ਤੋਂ ਬਾਅਦ ਉਹਨਾਂ ਹੋਰ ਵੀ ਆ, ਯੂਰਪੀਅਨ ਯੂਨੀਅਨ ਨੇ ਇਹ ਤੋਂ ਵੀ ਅੱਗੇ ਜਾ ਕੇ ਉਹਨਾਂ ਐਸਟੈਬਲਿਸ਼ ਕੀਤੀ ਹੈ ਪ੍ਰੋਟੋਕੋਲਸ ਦੀ ਕਿ ਜਦੋਂ ਡੇਟਾ ਬ੍ਰੀਚ ਹੁੰਦੀ ਹੈ ਤੁਸੀਂ ਉਹਨੂੰ ਰਿਸਪੌਂਡ ਕਿੱਦਾਂ ਕਰਨਾ। ਰਿਸਪੌਂਡ, ਚਲੋ ਯੂਜ਼ਰ ਨੂੰ ਇਨਫੋਰਮੇਸ਼ਨ ਦੇਣੀ ਹੈ ਇਮੀਡੀਏਟਲੀ, ਕਿੰਨੇ ਚਿਰ ਚ ਦੇਣੀ ਆ, ਜਾਂ ਗਵਰਨਮੈਂਟ ਨੂੰ ਜੋ ਵੀ ਆ, ਉਹਨਾਂ ਦੇ ਡੇਟਾ ਬ੍ਰੀਚਿਸ ਦੇ ਉੱਤੇ ਵੀ ਪ੍ਰੋਟੋਕੋਲਸ ਬਣੇ ਆ। ਤੇ ਜਿਹੜੀ ਅਖੀਰਲੀ ਚੀਜ਼ ਉਹ ਸਭ ਤੋਂ ਵੱਧ ਇੰਪੋਰਟੈਂਟ ਆ, ਉਹ ਕਹਿੰਦੇ ਕਿ ਡੇਟਾ ਤੁਸੀਂ ਉਨਾ ਕੁ ਚਿਰ ਤੱਕ ਹੀ ਰੱਖਣਾ ਜਿੰਨਾ ਚਿਰ ਤੱਕ ਤੁਹਾਨੂੰ ਉਹਦੀ ਐਬਸੋਲਿਊਟ ਜ਼ਰੂਰਤ ਆ। ਇਹ ਨਹੀਂ ਵੀ ਡੇਟਾ ਆਪਣੇ ਕੋਲ ਰੱਖ ਛੱਡਿਆ ਵੀ ਚੱਲ ਜੇ ਕਦੇ ਲੋੜ ਹੋਈ ਤੇ ਉਹਨੂੰ ਵਰਤ ਲਾਂਗੇ, ਕਿਉਂਕਿ ਜੇ ਡੇਟਾ ਤੁਸੀਂ ਰੱਖਿਆ ਹੋਇਆ ਤੇ ਇਟ ਇਜ਼ ਪ੍ਰੋਨ ਟੂ ਅਟੈਕ, ਹੈ ਨਾ, ਤੇ ਉਹਨੂੰ ਨੈਕਸਟ ਕਰ ਦਿਓ ਜੇ ਤੁਹਾਨੂੰ ਡੇਟਾ ਨਹੀਂ ਚਾਹੀਦਾ। ਸੋ ਇਹ ਯੂਰਪੀਅਨ ਯੂਨੀਅਨ ਦੀ ਇਸ ਚੀਜ਼ ਨੂੰ ਖਾਸੀਅਤ ਆ। UK ਦੇ ਵਿੱਚ ਕੁਝ ਹੋਰ ਵੀ ਆ, ਹੈ ਨਾ। NIST ਜਿਹੜਾ US ਦਾ ਕਾਫੀ ਇੰਪੋਰਟੈਂਟ, ਉਹਦੇ ਉੱਤੇ ਸਾਈਬਰ ਦੇ ਉਹਨਾਂ ਨੇ ਆਪਣੇ ਲਾਅ ਬਣਾਏ ਹੋਏ ਆ। ਇੱਕ ਉਹਨਾਂ ਦਾ ਹੋਰ ਵੀ ਆ ਯੂਰਪੀਅਨ ਯੂਨੀਅਨ ਦੇ ਵਰਗਾ ਹੀ ਹੈਗਾ, ਉਹਨੂੰ DPA ਕਹਿੰਦੇ ਆ, ਡੇਟਾ ਪ੍ਰੋਟੈਕਸ਼ਨ ਐਕਟ, ਹੈ ਨਾ। ਸੇਮ ਚੀਜ਼ ਉਹ 2018 ਦੇ ਵਿੱਚ ਪਾਸ ਹੋਇਆ ਵੀ ਤੁਸੀਂ ਡੇਟਾ ਹੈਂਡਲ ਕਿੱਦਾਂ ਕਰਨਾ। ਸੋ ਰਾਜਕਨ, ਹੁਣ ਆਪਾਂ ਗੱਲ ਕਰਦੇ ਆ ਏਸ਼ੀਅਨ ਕੰਟਰੀਜ਼ ਦੀ। ਹਾਂਜੀ, ਠੀਕ ਹੈ। ਏਸ਼ੀਅਨ ਕੰਟਰੀ ਦੇ ਵਿੱਚ ਮੋਟੇ ਤੌਰ ਦੇ ਉੱਤੇ ਇੱਕ ਫਰੇਮਵਰਕ ਤਾਂ ਹੈਗਾ ਸਾਈਬਰ ਸਿਕਿਉਰਿਟੀ ਦਾ, ਪਰ ਅਜੇ ਪਬਲਿਕ ਇਨਫੋਰਮੇਸ਼ਨ ਨੂੰ ਹੈਂਡਲ ਕਿੱਦਾਂ ਕਰਨਾ ਜਾਂ ਕਿਹੜੇ ਉਹਨੂੰ ਐਕਸੈਸ ਕਰ ਸਕਣ, ਜਿਹੜੇ ਨਹੀਂ ਕਰ ਸਕਣ, ਉਹ ਲਾਅ ਜਿਹੜੇ ਬਹੁਤ ਲੂਜ਼ ਆ ਕੰਪੈਰੀਟਿਵਲੀ। ਸੋ ਇਹਦੇ ਵਿੱਚ ਪਿੱਛੇ ਜੇ ਦੇਖਿਆ ਨਹੀਂ ਕਿ ਆਧਾਰ ਕਾਰਡ ਕਿਸੇ ਨੇ ਹੈਗਾ ਸੀ ਤੇ ਦਿੱਲੀ ਤੋਂ ਕਿਸੇ ਬੰਦੇ ਨੇ ਕਿਹਾ ਵੀ ਆਹ ਮੇਰੇ ਕੋਲ ਜੀ 15 ਲੱਖ ਆਧਾਰ ਕਾਰਡ ਦੀ ਸਾਰੀ ਜਾਣਕਾਰੀ ਉਹ ਇਕੱਠੀ ਕਰਕੇ ਬੈਠਾ ਸੀ, ਵੀ ਇਹ ਤਾਂ ਬੜੀ ਸੌਖੇ ਬ੍ਰੀਚ ਹੋ ਜਾਂਦੇ ਆ, ਹਨਾ। ਸੋ ਜਿਹੜਾ ਡੇਟਾ ਨੂੰ ਹੈਂਡਲ ਕਰਨਾ ਜਾਂ ਕਿੱਦਾਂ ਨਹੀਂ, ਉਹ ਤੁਸੀਂ ਆਮ ਤੌਰ ਤੇ ਦੇਖਿਆ ਕਿ ਲੋਕਾਂ ਨੇ ਡਰਾਈਵਰ ਲਾਇਸੈਂਸ ਦੀ ਕਾਪੀ ਜਿਹੜੀਆਂ ਉਹ ਪਬਲਿਕਲੀ ਅਵੇਲੇਬਲ ਹੁੰਦੀਆਂ, ਜੇ ਤੁਸੀਂ ਕਦੇ ਸ਼ਿਪ ਕਰਨੀ ਉਹਦੀ ਨਾਲ ਫੋਟੋਸਟੇਟ ਕਾਪੀ ਲਾ ਦਿੰਦੇ ਆ। ਸੋ ਜਿਹੜੇ ਡੇਟਾ ਦੀ ਹੈਂਡਲਿੰਗ ਰੂਲਸ ਏਸ਼ੀਅਨ ਕੰਟਰੀਜ਼ ਦੇ ਵਿੱਚ ਆ, ਉਹ ਜੇ ਇੰਨੇ ਜ਼ਿਆਦਾ US ਜਾਂ ਕੈਨੇਡਾ ਦੇ ਪ੍ਰਾਈਵੇਸੀ ਰੂਲ ਦੇ ਤੋਂ ਬਹੁਤ ਪਿੱਛੇ ਕਹਿ ਸਕਦੇ।
ਨਹੀਂ ਠੀਕ ਹੈ। ਸੋ ਦੇਖੋ ਇਹ ਕਦੋਂ ਕੁ ਤੱਕ ਜਿਹੜਾ ਉਹ ਅੱਗੇ ਆ ਸਕਣਗੇ ਜਾਂ ਉਹਦੇ ਬਰਾਬਰ ਜਿਹੜਾ ਉਹ ਕਿਤੇ ਪਹੁੰਚਦੇ ਆ ਜਾਂ ਨਹੀਂ। ਸੋ ਆਪਾਂ ਜਦੋਂ ਸਾਈਬਰ ਥ੍ਰੈਟਸ ਦੀ ਗੱਲ ਕੀਤੀ, ਸਾਈਬਰ ਸਿਕਿਉਰਿਟੀ ਦੀ ਇੱਕ ਸ਼ਬਦ ਆਪਾਂ ਪਹਿਲਾਂ ਵੀ ਵਰਤਿਆ, ਸਾਈਬਰ ਅਟੈਕ। ਹਾਂਜੀ ਇਹ ਇਸ ਨੂੰ ਜੇ ਹੋਰ ਇਸ ਦੇ ਵਿੱਚ ਆਪਾਂ ਡੂੰਘਾਈ 'ਚ ਇਹਦੇ ਜਾਣਾ ਹੋਵੇ, ਸਾਈਬਰ ਅਟੈਕ ਕਿੱਦਾਂ ਹੁੰਦਾ, ਕੀ ਚੀਜ਼ ਹੁੰਦੀ ਆ ਸਾਈਬਰ ਅਟੈਕ? ਇਹ ਵੀ ਜਿੱਦਾਂ ਇੱਕ ਇਨਫੋਰਮੇਸ਼ਨ ਸਿਕਿਉਰਿਟੀ, ਜਿੱਦਾਂ ਸਾਈਬਰ ਸਿਕਿਉਰਿਟੀ ਇਨਫੋਰਮੇਸ਼ਨ ਸਿਕਿਉਰਿਟੀ ਦੇ ਅੰਡਰ ਆਉਂਦੀ ਆ, ਇਹਦੇ ਅੰਡਰ ਵੀ ਇਹਦੇ ਕਈ ਚੀਜ਼ਾਂ ਨੇ। ਹਾਂਜੀ, ਪਰ ਮੋਟੇ ਤੌਰ ਤੇ ਇਹ ਕਹਿ ਲਈਏ ਕਿ ਜਿਹੜੇ ਸਾਈਬਰ ਅਟੈਕ ਹੁੰਦੇ ਆ ਨਾ ਰਾਜਕਰਨ, ਉਹਦਾ ਕੌਨਸੀਕੁਐਂਸ ਉਹਦੇ ਵਿੱਚ ਆਈ ਥਿੰਕ ਸਾਰੀ ਗੱਲ ਜਿਹੜੀ ਉਹ ਕਵਰ ਹੋ ਜਾਏਗੀ, ਕਿਉਂਕਿ ਅਸੀਂ ਪ੍ਰੋਗਰਾਮ ਦੇ ਵਿੱਚ ਸਮਾਂ ਥੋੜਾ ਆਪਾਂ ਕੋ ਘੱਟ ਰਹਿ ਗਿਆ। ਸੋ ਆਰਗੇਨਾਈਜੇਸ਼ਨ ਉੱਤੇ ਡੈਡੀਕੇਟਿਡ ਯੂਜ਼ਿੰਗ ਤੁਹਾਡਾ ਨੈਟਵਰਕ ਇਨਫਰਾਸਟ੍ਰਕਚਰ ਜਾਂ ਕੰਪਿਊਟਰ ਇਨਫਰਾਸਟ੍ਰਕਚਰ ਨੂੰ ਯੂਜ਼ ਕਰਕੇ ਤੁਹਾਡੇ ਉਹਨਾਂ ਨੂੰ ਆਰਗੇਨਾਈਜੇਸ਼ਨ ਨੂੰ ਜਾਂ ਤੇ ਜਿਹੜਾ ਉਹਨਾਂ ਦਾ ਡੇਟਾ ਉਹਨੂੰ ਲੂਜ਼ ਕਰਨ ਦੇ ਉੱਤੇ ਜਾਂ ਡੇਟਾ ਚੋਰੀ ਕਰਨ ਦੇ ਉੱਤੇ, ਹਨਾ, ਤੇ ਉਹ ਜਿਹੜਾ ਉਹਨਾਂ ਦਾ ਜ਼ੋਰ ਲੱਗਾ ਹੁੰਦਾ ਤੇ ਜਿਹੜਾ ਆਰਗੇਨਾਈਜੇਸ਼ਨ ਦੀ ਜਾਂ ਕਿਸੇ ਯੂਜ਼ਰ ਦੀ ਵੀ, ਹਨਾ, ਜਿਹੜਾ ਤੁਹਾਡਾ ਡੇਟਾ ਉਹਨੂੰ ਅਸੀਂ ਜਾਂ ਖਤਮ ਕਿੱਦਾਂ ਕਰਨਾ, ਜਾਂ ਰੈਂਸਮਵੇਅਰ ਯੂਜ਼ ਕਰਕੇ ਉਹ ਤੁਸੀਂ ਪੈਸੇ ਕਿੱਦਾਂ ਕਢਾਉਣੇ ਆ, ਜਾਂ ਉਹਨਾਂ ਨੂੰ ਡੀਫੰਕਟ ਕਰਨਾ, ਜਦੋਂ ਅਸੀਂ ਸਟੇਟ ਐਕਟਰਸ ਦੀ ਗੱਲ ਕਰਦੇ ਹਾਂ। ਸੋ ਇਹ ਸਾਈਬਰ ਅਟੈਕ ਜਿਹੜੇ ਆ ਹੁੰਦੇ ਆ, ਪਰ ਨਾਲ ਦੀ ਨਾਲ ਹੁਣ ਕਿਉਂਕਿ ਰੂਲ ਵੱਖ-ਵੱਖ ਕੰਟਰੀਆਂ ਦੇ ਬਹੁਤ ਸਖਤ ਪਾਉਂਦੇ ਪਏ ਆ ਕਿ ਸਾਈਬਰ ਅਟੈਕ ਨੂੰ ਵੀ ਬਹੁਤ ਸੀਰੀਅਸਲੀ ਲਿਆ ਜਾਂਦਾ। ਇਹਨਾਂ ਦੇ ਜਿਹੜੇ ਫਾਈਨਸ ਆ ਜਾਂ ਇਹਨਾਂ ਦੇ ਜਿਹੜੇ ਤੁਸੀਂ ਇਹ ਕਹਿ ਲਓ ਕਿ ਜੇ ਤੁਸੀਂ ਇਸ ਕੰਮ ਦੇ ਵਿੱਚ ਫੜੇ ਜਾਂਦੇ ਹੋ ਡੇਟਾ, ਤੇ ਉਹਨਾਂ ਦੇ ਜਿਹੜੇ ਫਾਈਨ ਆ ਉਹ ਕਿਸੇ ਆਮ ਕਹਿ ਲਓ ਕਿ ਕਿੰਨੇ ਡੈਕੇਡਸ ਜਿਹੜੇ ਆ ਤੁਸੀਂ ਤੁਹਾਨੂੰ ਜੇਲ੍ਹ ਦੇ ਅੰਦਰ ਜਾਣਾ ਪੈ ਸਕਦਾ, ਤੇ ਮਿਲੀਅਨਸ ਆਫ ਡਾਲਰਸ ਦੇ ਜਿਹੜੇ ਤੁਹਾਡੇ ਕਿਸੇ ਆਰਗੇਨਾਈਜੇਸ਼ਨ ਦੀ ਗੱਲ ਕਰੀ ਤੇ ਰੈਪੂਟੇਸ਼ਨਲ ਤੇ ਹੋਣੇ ਆ ਨੁਕਸਾਨ, ਪਰ ਮਿਲੀਅਨਸ ਇਨ ਸਮ ਕੇਸਿਸ ਬਿਲੀਅਨਸ ਆਫ ਡਾਲਰਸ ਜਿਹੜੇ ਆ ਉਹ ਤੁਹਾਨੂੰ ਫਾਈਨ ਹੋ ਸਕਦੇ ਆ। ਸਮਾਂ ਜਿੱਦਾਂ ਥੋੜਾ ਆ, ਤੇ ਜਾਂਦੇ ਜਾਂਦੇ ਜੇ ਆਪਾਂ ਥੋੜੀ ਜਿਹੀ ਗੱਲ ਕਰੀਏ ਵੀ ਐਜ਼ ਏ ਯੂਜ਼ਰ ਆਪਾਂ ਆਪਣੇ ਆਪ ਨੂੰ ਇਹੋ ਜਿਹੀਆਂ ਚੀਜ਼ਾਂ ਤੋਂ ਕਿੱਦਾਂ ਜਿਹੜਾ ਉਹ ਬਚਾ ਸਕਦੇ ਆ? ਕਈ ਤਰ੍ਹਾਂ ਦੇ ਸਕੈਮ ਚੱਲਦੇ ਆ ਜਿਹੜੇ ਪੋਪੂਲਰ ਵੀ ਨੇ, ਸੋ ਕਿੱਦਾਂ ਆਪਾਂ ਇਸ ਚੀਜ਼ਾਂ ਦਾ ਧਿਆਨ ਰੱਖਣਾ? ਹਾਂਜੀ, ਸਭ ਤੋਂ ਪਹਿਲੇ ਤੇ ਰਾਜਕਰਨ ਅਵੇਅਰਨੈਸ ਤੇ ਐਜੂਕੇਸ਼ਨ ਉਹ ਤਾਂ ਸਾਰਿਆਂ ਤੋਂ ਇੰਪੋਰਟੈਂਟ ਹੈ, ਕਿਉਂਕਿ ਸਾਈਬਰ ਅਟੈਕ ਮੋਸਟਲੀ ਜੇ ਬੰਦੇ ਨੂੰ ਕਾਮਨ ਸੈਂਸ ਹੋਏ ਜਾਂ ਆਰਗੇਨਾਈਜੇਸ਼ਨਸ ਤੇ EMPLOYEES ਨੂੰ ਕਾਮਨ ਸੈਂਸ ਹੋਏ ਤੇ ਮੋਟੇ ਤੌਰ ਤੇ ਤੁਸੀਂ ਉੱਤੋਂ ਬਚ ਸਕਦੇ ਹੋ, ਹੈਨਾ। ਸੋ ਮਿਸਾਲ ਦੇ ਤੌਰ ਤੇ ਕਿਸੇ ਤੁਹਾਨੂੰ ਈਮੇਲ ਆਈ ਨੇ ਕਿ ਤੁਸੀਂ $1 ਲੱਖ ਦੀ ਲਾਟਰੀ ਜਿੱਤੀ ਹੈ ਜੀ, ਹੈਨਾ, ਤੇ ਵੀ ਜਿਹੜੀ ਚੀਜ਼ਾਂ ਕਾਮਨ ਸੈਂਸ ਵਾਲੀਆਂ ਨਹੀਂ ਹੈ, ਤੁਸੀਂ ਲਾਟਰੀ ਪਾਈ ਵੀ ਨਹੀਂ ਹੁੰਦੀ ਜੀ, ਫਿਰ ਵੀ ਈਮੇਲ ਆਈ ਨਹੀਂ ਜਿੱਤ ਗਈ, ਤੇ ਮਤਲਬ ਕਿ ਉਹਦੇ ਵਿੱਚ ਕੁਛ ਨਾ ਕੁਛ ਗੜਬੜ ਆ। ਅਸੀਂ ਦੂਸਰਾ ਟਾਕ ਸ਼ੋਅ ਕਰ ਰਹੇ ਹਾਂ ਸਾਈਬਰ ਸਿਕਿਉਰਿਟੀ ਦੇ ਉੱਪਰ। ਪਿਛਲੇ ਸਾਈਬਰ ਸਿਕਿਉਰਿਟੀ ਦੇ ਟਾਕ ਸ਼ੋਅ ਵਿੱਚ ਵੀ ਇੱਕ ਆਪਾਂ ਗੁਰਬਾਣੀ ਦੀ ਐਗਜ਼ਾਮਪਲ ਲਈ ਸੀ ਕਿ ਗੁਰਬਾਣੀ ਚਾਹੁੰਦਾ ਮਰਕਟ ਮੁਕਤੀ ਅਨਾਜ ਕੀ ਮਤ ਬੌਰ ਆ ਰਹੇ ਹਨ। ਸੋ ਇਹਦੇ 'ਚ ਕੀ ਕਹਿੰਦੇ ਕਿ ਜਿਹੜਾ ਅਨਾਜ ਦੀ ਮੁੱਠੀ ਭਰ ਕੇ ਜਦੋਂ ਬਾਂਦਰ ਨੂੰ ਕੈਚ ਕਰਦੇ ਆ ਨਾ, ਤੇ ਉਹ ਇੱਕ ਅਨਾਜ ਦੀ ਮੁੱਠੀ ਭਰ ਕੇ ਕੁੱਜੇ ਦੇ ਵਿੱਚ ਪਾ ਦਿੰਦੇ ਆ, ਹਨਾ, ਤੇ ਜਦੋਂ ਅਨਾਜ ਫੜ ਲੈਂਦਾ ਤੇ ਮੁੱਠੀ ਨਹੀਂ ਖੋਲ ਸਕਦਾ ਕਿਉਂਕਿ ਹੱਥ ਵਿੱਚ ਅਨਾਜ ਹੁੰਦਾ ਪਰ ਕੁੱਜੇ ਵਿੱਚ ਹੱਥ ਅੜਿਆ ਹੁੰਦਾ। ਸੋ ਇਹ ਜਿਹੜੇ ਮੈਂਟਲ ਮਾਈਂਡਸੈਟ ਆ ਨਾ ਇਸ ਤਰ੍ਹਾਂ ਦਾ ਕਿ ਸ਼ਾਇਦ ਸਾਨੂੰ ਕੁਛ ਨਾ ਕੁਛ ਮਿਲ ਜੇ, ਉਹ ਟਰੈਪ ਹੁੰਦਾ ਮੋਸਟ ਆਫ ਦਾ ਟਾਈਮ। ਸੋ ਉਹ ਤੁਹਾਡੇ ਸਿਸਟਮ ਨੂੰ ਦੇ ਵਿੱਚ ਬ੍ਰੀਚ ਪਾ ਸਕਦਾ। ਸੋ ਬੇਸਿਕਲੀ ਤਾਂ ਯੂਜ਼ਰ ਐਜੂਕੇਸ਼ਨ ਹੋ ਗਈ। ਦੂਸਰੀ ਚੀਜ਼ ਜਿਹੜੇ ਜਿੱਦਾਂ ਆਪਾਂ ਐਗਜ਼ਾਮਪਲ ਲਈ ਸੀ ਕਿ ਕ੍ਰਿਪਟੋ ਵਾਲੀ ਹੈ ਨਾ, ਉਹ ਜਿਹੜੀ ਚੀਜ਼ਾਂ ਸਾਨੂੰ ਪਤਾ ਵੀ ਨਹੀਂ ਹੁੰਦੀਆਂ ਫਿਰ ਵੀ ਸਾਡੇ ਸਿਸਟਮ ਵਿੱਚ ਇੰਸਟਾਲ ਹੋ ਜਾਂਦੇ, ਉਹਨੂੰ ਅਸੀਂ ਪ੍ਰੋਟੈਕਟ ਕਰ ਸਕਦੇ ਯੂਜ਼ਿੰਗ ਐਪਲੀਕੇਸ਼ਨ ਸਿਕਿਉਰਿਟੀ। ਹੁਣ ਤੁਹਾਡੇ ਆਈਫੋਨ ਜਿਹੜੇ ਯੂਜ਼ ਕਰਦੇ ਜਾਂ ਐਂਡਰੋਇਡ ਯੂਜ਼ ਕਰਦੇ, ਜਾਂ ਤੁਸੀਂ ਆਪਰੇਟਿੰਗ ਸਿਸਟਮ ਵਿੰਡੋਜ਼ ਬੇਸ ਜਾਂ ਲਿਨਕਸ ਬੇਸ ਯੂਜ਼ ਕਰਦੇ ਹੋ, ਤੁਸੀਂ ਜਿਹੜੇ ਉਹਦੇ ਪੈਚਿਸ ਆਉਂਦੇ ਆ ਜਾਂ ਉਹਨਾਂ ਦੇ ਸਿਸਟਮ ਅਪਗ੍ਰੇਡ ਆਉਂਦੇ ਆ, ਉਹਨਾਂ ਨੂੰ ਤੁਸੀਂ ਇਗਨੋਰ ਨਾ ਕਰੋ, ਤੁਸੀਂ ਉਹਨੂੰ ਅਪਗ੍ਰੇਡ ਕਰ ਲਓ। ਸੋ ਉਹਦੇ ਵਿੱਚ ਕਾਫੀ ਸਿਕਿਉਰਿਟੀ ਪੈਚਿਸ ਹੁੰਦੇ ਆ, ਹਨਾ, ਜਿਹੜੇ ਤੁਹਾਡੇ ਪ੍ਰੋਵਾਈਡਰ ਹੁੰਦੇ ਤੁਹਾਨੂੰ ਪ੍ਰੋਵਾਈਡ ਕਰਦੇ ਆ। ਅਗਲੀ ਚੀਜ਼ ਆ ਗਈ ਨੈਟਵਰਕ ਸਿਕਿਉਰਿਟੀ। ਇਹ ਬੜਾ ਕਾਮਨ ਆ ਰਾਜਕਰ, ਕਿਉਂਕਿ ਆਪਣੇ ਲੋਕੀ ਕਈ ਵਾਰ ਜਿੱਦਾਂ ਵਾਈਫਾਈ ਐਕਸੈਸ ਕਰਾਉਂਦੇ ਹੁੰਦੇ ਆ, ਉਹ ਡਿਫਾਲਟ ਯੂਜ਼ਰ ਨੇਮ ਪਾਸਵਰਡ ਹੀ ਰੱਖ ਲੈਂਦੇ, ਉਹ ਚੇਂਜ ਹੀ ਨਹੀਂ ਕਰਦੇ। ਸੋ ਇਹਨੂੰ ਯੂਜ਼ ਕਰਕੇ ਆਮ ਲੋਕੀ ਤੁਹਾਡੇ ਸਿਸਟਮ ਦੇ ਵਿੱਚ ਘਰ ਦੇ ਨੈਟਵਰਕ ਦੇ ਵਿੱਚ ਐਡ ਹੋ ਸਕਦੇ ਆ, ਹੈ ਨਾ। ਅਗਲੀ ਜਿਹੜੀ ਚੀਜ਼ ਆ ਉਹ ਇਹ ਆ ਕਿ ਇੱਕ ਲੀਡਰਸ਼ਿਪ ਦੀ ਕਮਿਟਮੈਂਟ ਵੀ ਚਾਹੀਦੀ ਹੁੰਦੀ ਹੈ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ। ਤੁਸੀਂ ਚਾਹੇ ਕਮਿਊਨਿਟੀ ਦੇ ਵਿੱਚ ਰਹਿੰਦੇ ਹੋ, ਖਾਸ ਤੌਰ ਤੇ ਆਰਗੇਨਾਈਜੇਸ਼ਨਸ ਦੇ ਵਿੱਚ, ਕਿ ਤੁਸੀਂ ਆਪਣਾ ਬਿਜ਼ਨਸ ਨੂੰ ਬਿਲਡ ਕਿੱਦਾਂ ਕਰਨਾ ਐਜ਼ ਅ ਓਨਰ ਆਫ ਦਾ ਬਿਜ਼ਨਸ। ਉਹਦੇ ਵਿੱਚ ਤੁਸੀਂ ਵੱਖ-ਵੱਖ ਜਗ੍ਹਾ ਦੇ ਉੱਤੇ ਸਾਈਬਰ ਸਿਕਿਉਰਿਟੀ ਨੂੰ ਈਜ਼ੀ ਤਾਂ ਨਹੀਂ ਲੈਂਦੇ। ਇਹ ਚੀਜ਼ਾਂ ਨੂੰ ਬਹੁਤ ਇੰਪੋਰਟੈਂਟ ਆ। ਅਗਲੀ ਚੀਜ਼ ਹੋ ਗਈ ਕਿ ਪਾਸਵਰਡ ਮੈਨੇਜਮੈਂਟ। ਇੱਕ ਸਰਵੇ ਹੋਇਆ ਸੀਗਾ ਅੱਜ ਕੱਲ੍ਹ ਕਿ
यूके ਦਾ ਸਰਵੇ ਆ ਇਹ ਕਿ ਯੂਕੇ ਦੀ ਅੱਧੀ ਪੋਪੂਲੇਸ਼ਨ 50% ਤੋਂ ਜ਼ਿਆਦਾ ਬਹੁਤ ਵੱਡਾ ਨੰਬਰ ਹੁੰਦਾ ਉਹਨਾਂ ਦੇ ਜਿਹੜੇ ਪਾਸਵਰਡ ਸੀ ਉਹ ਜ਼ਿਆਦਾ ਪਾਸਵਰਡ ਸੀ ਜਾਂ 1 2 3 4 5 6 ਸੀ ਜਾਂ QWERT ਜਿਹੜਾ ਉੱਪਰਲੀ ਲਾਈਨ ਹੁੰਦੀ ਆ ਸੋ ਇਹ ਬਹੁਤ ਇੰਪੋਰਟੈਂਟ ਆ ਵੀ ਆਪਣੇ ਪਾਸਵਰਡ ਹੈਕਰ ਧਿਆਨ ਨਾ ਦੇਣ ਇਸ ਗੱਲ ਤੇ ਯੂਕੇ ਦਾ ਸੋ ਇਹ ਜਦੋਂ ਪਹਿਲਾਂ ਗੱਲ ਕੀਤੀ ਵੀ ਕਾਮਨ ਸੈਂਸ ਤੋਂ ਹੀ ਕਾਫੀ ਜਿਹੜੇ ਤੁਸੀਂ ਪ੍ਰੋਟੈਕਟ ਕਰ ਸਕਦੇ ਬਿਲਕੁਲ ਟੂ ਗੁੱਡ ਟੂ ਬੀ ਟਰੂ ਉਹ ਵਾਕਈ ਟੂ ਗੁੱਡ ਟੂ ਬੀ ਟਰੂ ਹੁੰਦੀ ਉਹ ਤੋਂ ਬਚ ਕੇ ਰਹੋ ਬਗੈਰ ਪਾਏ ਲਾਟਰੀ ਨਹੀਂ ਨਿਕਲਦੀ ਅੱਛਾ ਇੱਕ ਹੋਰ ਚੀਜ਼ ਅੱਜ ਕੱਲ੍ਹ ਨਾ ਸਾਈਬਰ ਕਿਡਨੈਪਿੰਗ ਵੀ ਚੱਲਦੀ ਆ ਉਹ ਮਾਪਿਆਂ ਨੂੰ ਤੁਹਾਡਿਆਂ ਨੂੰ ਇੱਦਾਂ ਡਰਾਉਂਦੇ ਆ ਵੀ ਤੁਸੀਂ ਕਿਡਨੈਪ ਹੋ ਗਏ ਆ ਤੁਹਾਨੂੰ ਇਸ ਹਿਸਾਬ ਨਾਲ ਡਰਾਉਂਦੇ ਵੀ ਮਾਪਿਆਂ ਦੀ ਜਾਨ ਖਤਰੇ 'ਚ ਆ ਤੇ ਉਹ ਉਧਰ ਮਾਪਿਆਂ ਤੋਂ ਪੈਸੇ ਲਈ ਜਾਂਦੇ ਹੁਣੇ ਰੀਸੈਂਟਲੀ ਇੱਕ ਯੂਟਾ ਯੂਨੀਵਰਸਿਟੀ ਦਾ ਵਿਦਿਆਰਥੀ ਸੋ ਕਾਮਨ ਸੈਂਸ ਦੀ ਗੱਲ ਕਈ ਵਾਰੀ ਨਾ ਐਜੂਕੇਸ਼ਨ ਦੇ ਨਾਲ ਨਹੀਂ ਹੁੰਦੀ ਵੀ ਉਹ ਬੰਦਾ ਕਹਿ ਦਿੰਦਾ ਵੀ ਉਹ ਪੜ੍ਹਿਆ ਲਿਖਿਆ ਨਹੀਂ ਆ ਉਹ ਨਹੀਂ ਹੁੰਦਾ ਉਹ ਗੱਟ ਫੀਲਿੰਗ ਜਿਹਨੂੰ ਨਾ ਉਹ ਜਦੋਂ ਕਹਿੰਦੇ ਆ ਵੀ ਉਹਨੂੰ ਮਾੜਾ ਜਿਹਾ ਜਿਹੜਾ ਉਹ ਜਾਣਨਾ ਚਾਹੀਦਾ ਆ ਉਹ ਮੁੰਡਾ ਜਿਹੜਾ ਹੈ ਸਾਈਬਰ ਕਿਡਨੈਪਿੰਗ ਦਾ ਸ਼ਿਕਾਰ ਹੋ ਗਿਆ ਉਹ ਕਿਡਨੈਪਰਸ ਆਨਲਾਈਨ ਫੇਸ ਟਾਈਮ ਸਕਾਈਪ ਦੇ ਜ਼ਰੀਏ ਹੀ ਉਹਨੂੰ ਜਿਹੜਾ ਉਹ ਕਹਿੰਦੇ ਰਹੇ ਤੂੰ ਇੱਦਾਂ ਚੱਲ ਜਾ ਆਹ ਕਰ ਲਾ ਉੱਥੇ ਚੱਲ ਜਾ ਉਹਨੂੰ ਪਹਾੜਾਂ 'ਚ ਵਿਚਾਰੇ ਨੂੰ ਘਲਾਤਾ ਕੈਂਪਿੰਗ ਕਰਾਉਣ ਦੇ ਲਈ ਪਿੱਛੋਂ ਮਾਪਿਆਂ ਨੂੰ ਕਹਿੰਦੇ ਰਹੇ ਵੀ ਆਹ ਦੇਖੋ ਤੁਹਾਡਾ ਮੁੰਡਾ ਅਸੀਂ ਕਿਡਨੈਪ ਕਰ ਲਿਆ ਆ $80,000 ਜਿਹੜਾ ਉਹਨਾਂ ਦਾ ਉਹ ਮਾਟ ਗਏ 17 ਸਾਲਾਂ ਦਾ ਉਹ ਮੁੰਡਾ ਸੀਗਾ ਸੋ ਇਹ ਆਪਾਂ ਨੂੰ ਨਾ ਬਹੁਤ ਸਾਰੀਆਂ ਚੀਜ਼ਾਂ ਦਾ ਆਪਣੇ ਆਪ ਤੋਂ ਬਚਾਅ ਜਿਹੜਾ ਉਹ ਰੱਖਣਾ ਪੈਣਾ ਆ ਅੱਜ ਕੱਲ੍ਹ ਜਿੱਦਾਂ ਆਪਾਂ ਨੂੰ ਪਤਾ ਹੈ ਵੀ ਕੰਪਿਊਟਰਸ ਤੁਹਾਡੇ ਲੌਕ ਕਰ ਦਿੱਤੇ ਜਾਂਦੇ ਆ ਉਹਦੇ ਵਿੱਚ ਕੋਈ ਨਾ ਕੋਈ ਇੱਦਾਂ ਦਾ ਰੈਂਸਮਵੇਅਰ ਮਾਲਵੇਅਰ ਜਾਂ ਕੁਛ ਉਹ ਇੱਦਾਂ ਦਾ ਪਾ ਦਿੱਤਾ ਜਾਂਦਾ ਵੀ ਤੁਸੀਂ ਸਾਨੂੰ ਪਹਿਲੋਂ ਡਾਲਰ ਦਿਓ ਜਾਂ ਬਿਟਕੋਇਨ ਦਿਓ ਜਾਂ ਹੁਣ ਤਾਂ ਕ੍ਰਿਪਟੋ ਕਰੰਸੀਆਂ ਹੀ ਬੜੀਆਂ ਆ ਵੀ ਉਹ ਦਿਓ ਤੇ ਫਿਰ ਅਸੀਂ ਤੁਹਾਡਾ ਜਿਹੜਾ ਕੰਪਿਊਟਰ ਆ ਉਹ ਅਨਲੌਕ ਕਰਾਂਗੇ ਜਿਹੜੇ ਛੋਟੇ ਬਿਜ਼ਨਸਿਸ ਆ ਜਾਂ ਵੱਡੇ ਬਿਜ਼ਨਸਿਸ ਆ ਕਈ ਵਾਰੀ ਐਸੀ ਬਾਂਹ ਫਸੀ ਹੁੰਦੀ ਉਹਨਾਂ ਨੂੰ ਉਹ ਕਰਨਾ ਵੀ ਪੈਂਦਾ ਇੱਦਾਂ ਦੀਆਂ ਬਹੁਤ ਸਾਰੀਆਂ ਖਬਰਾਂ ਆਪਾਂ ਨੂੰ ਮਿਲਦੀਆਂ ਸੋ ਆਪਾਂ ਨੂੰ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ 'ਚ ਸੁਚੇਤ ਰਹਿਣ ਦੀ ਜ਼ਰੂਰਤ ਆ ਜੀ ਜਾਂਦੇ ਰਾਜਕਰਨ ਮੈਂ ਇੱਕ ਗੱਲ ਹੋਰ ਕਹੂੰਗਾ ਕਿ ਦੇਖੋ ਇੱਕ ਟੈਕਨੋਲੋਜੀ ਦੇ ਫੀਲਡ ਦੇ ਵਿੱਚ ਜਿਹੜਾ ਸਾਈਬਰ ਸਿਕਿਉਰਿਟੀ ਆ ਇੱਕ ਬਹੁਤ ਵਧੀਆ ਫੀਲਡ ਆ ਮੈਨੂੰ ਲੱਗਦਾ ਕਿ ਟੌਪ 3 ਟੈਕਨੀਕਲ ਜੇ ਤੁਸੀਂ ਮੋਸਟ ਪੇਇੰਗ ਜੌਬ ਦੇ ਵਿੱਚ ਵੀ ਆਪਾਂ ਕਹਿ ਸਕਦੇ ਹਾਂ ਟੌਪ 3 ਮੋਸਟ ਪੇਇੰਗ ਜੌਬ ਜਿਹਦੇ ਵਿੱਚ ਤੁਸੀਂ ਰੋਬੋਟਿਕਸ ਦੀ ਗੱਲ ਕੀਤੀ ਹੈ ਨਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਕੀਤੀ ਤੇ ਉਹਦੇ ਵਿੱਚ ਇੱਕ ਸਾਈਬਰ ਸਿਕਿਉਰਿਟੀ ਦਾ ਵੀ ਨਾਂ ਹੁੰਦਾ ਸੋ ਤਿੰਨ ਜਿਹੜੇ ਟੌਪ ਟੈਕ ਫੀਲਡ ਆ ਜੇ ਤੁਸੀਂ ਪੜ੍ਹ ਰਹੇ ਹੋ ਜਾਂ ਤੁਸੀਂ ਯੂਨੀਵਰਸਿਟੀ ਦੇ ਵਿੱਚ ਹੈਗੇ ਹੋ ਤੇ ਜ਼ਰੂਰ ਕੰਸੀਡਰ ਕਰੋ ਜੇ ਇਸ ਪਾਸੇ ਨੂੰ ਤੁਹਾਡਾ ਧਿਆਨ ਆ ਫਿਊਚਰ ਆਫ ਜੌਬਸ ਦੀ ਅਸੀਂ ਗੱਲ ਕੀਤੀ ਹੈ ਨਾ ਵਰਲਡ ਇਕਨੋਮਿਕ ਫੋਰਮ ਦੀ ਪਿਛਲੇ ਸਮੇਂ ਦੇ ਵਿੱਚ ਉਹਦੇ ਵਿੱਚ ਵੀ ਜਿਹੜਾ ਫਿਊਚਰ ਦੇ ਵਿੱਚ ਇਹਦਾ ਇਸ ਫੀਲਡ ਦੀ ਕਾਫੀ ਡਿਮਾਂਡ ਤੁਹਾਨੂੰ ਇਸ ਬਾਰੇ ਵੀ ਸੋਚਣਾ ਚਾਹੀਦਾ ਜਾਂ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਜੀ ਬਿਲਕੁਲ ਹਰਵਿੰਦਰ ਬਹੁਤ ਬਹੁਤ ਧੰਨਵਾਦ ਬੜੀ ਮਿਹਰਬਾਨੀ ਮਿਲਦੇ ਆਪਾਂ ਫਿਰ ਅਗਲੀ ਵਾਰ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਮਿਹਰਬਾਨੀ ਸਤਿ ਸ਼੍ਰੀ ਅਕਾਲ